that is a tough hypothetical to wrestle with, since picking one religion to rule over earth implies a lot of things about power, culture and human nature that don't boil down easily. ਜੇ ਮੈਨੂੰ ਚੁਣਨਾ ਪਏ ਤਾਂ ਮੈਂ ਸਿੱਖ ਧਰਮ ਵੱਲ ਝੁਕਾਂਗਾ। No discrimination based on caste, color, creed, gender, nationality, continent, ਕੋਈ ਵੀ ਆ ਜਾਏ ਉਸ ਦੇ ਨਾਲ ਕੋਈ ਭੇਦਭਾਵ ਨਹੀਂ ਹੈ। ਹਰ ਇੱਕ ਦੇ ਲਈ ਬਰਾਬਰੀ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ। ਭਾਈਚਾਰਕ ਸੇਵਾ ਤੇ ਧਿਆਨ, ਜਿਵੇਂ ਕਿ ਲੰਗਰ ਭੋਜਨ ਸਾਰਿਆਂ ਲਈ ਖੁੱਲ੍ਹਾ ਹੈ ਤੇ ਦੂਜਿਆਂ ਦੇ ਆਪਣੇ ਵਿਸ਼ਵਾਸਾਂ ਨੂੰ ਠੋਸਣ ਤੋਂ ਬਿਨਾਂ ਨਿਆਂ ਲਈ ਖੜੇ ਹੋਣ ਦਾ ਵਿਚਾਰ। ਇਨਸਾਨੀ ਤਹਿਜ਼ੀਬ ਦੇ ਵਿੱਚ ਮਜ਼ਹਬ ਨੂੰ ਲੈ ਕੇ ਕੋਈ ਠੋਸ ਡਾਇਲੋਗ ਇਨਸਾਨੀ ਸੁਸਾਇਟੀ ਦਾ ਹੋਏਗਾ ਤੇ ਉਦੋਂ ਸਿੱਖ ਧਰਮ ਦੀ ਸਕ੍ਰਿਪਚਰ ਗੁਰੂ ਗ੍ਰੰਥ ਸਾਹਿਬ ਉਸ ਦੇ ਕੋਲ ਇਨਸਾਨੀਅਤ ਨੂੰ ਦੇਣ ਲਈ ਬਹੁਤ ਕੁਝ ਹੋਏਗਾ। less prone to domination vibes some other setups might carry, plus their history of resilience without being expansionist is intriguing. ਇੱਕ ਪਾਸੇ ਜਿਹੜੇ ਬੇਸਿਕ ਪ੍ਰਿੰਸੀਪਲਸ ਦੁਨੀਆ ਭਰ ਦੇ ਵਿੱਚ ਰੈਕਗਨਾਈਜ਼ਡ ਨੇ ਉਹਨਾਂ ਤੋਂ ਜੇ ਗੁਰੂ ਨਾਨਕ ਦੀ ਉਮਤ ਖੁਦ ਹੀ ਘਰ ਤੁਹਾਡਾ ਭਰਿਆ ਭਖੂਨਾ ਹੈ, ਭਰਿਆ ਭਰਾਇਆ ਘਰ ਹੈ ਤੇ ਤੁਸੀਂ ਬਾਹਰ ਟੱਕਰਾਂ ਮਾਰ ਰਹੇ ਹੋ, ਫਿਰ ਇਸ ਤੋਂ ਵੱਡੀ ਸ਼ਰਮ ਦੀ ਵੀ ਕੋਈ ਗੱਲ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ ਤੁਹਾਡੀ ਹੋਸਟ ਹੈ ਨੀਲਮ ਕੌਰ ਤੇ ਮੈਂ ਟੀਵੀ 'ਚ ਫਿਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਬੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 27 ਫਰਵਰੀ 2025 16 ਫੱਗਣ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਬਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜਿਆ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਜੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਫਰੀਮੌਂਟ ਕੈਲੀਫੋਰਨੀਆ ਤੋਂ ਸਰਦਾਰ ਪ੍ਰਿਤਪਾਲ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਪ੍ਰਿਤਪਾਲ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਐਲਨ ਮਸਕ ਵੱਲੋਂ 17 ਫਰਵਰੀ ਨੂੰ ਗ੍ਰੋਕ AI ਦੇ ਨਾਂ ਥੱਲੇ ਇੱਕ ਨਵਾਂ ਚੈਟ ਬੋਰਡ ਜਿਹੜਾ ਲਾਂਚ ਕੀਤਾ ਗਿਆ ਹੈ ਔਰ ਸੋਸ਼ਲ ਮੀਡੀਆ ਤੇ ਇਸ ਗੱਲ ਦੀ ਅੱਜ ਕੱਲ ਬੜੀ ਚਰਚਾ ਹੈ ਕਿ ਇੱਕ ਵੀਰ ਗੁਰਕਰਨ ਗਿੱਲ ਵੱਲੋਂ ਪੁੱਛੇ ਗਏ ਧਰਮਾਂ ਸੰਬੰਧੀ ਸਵਾਲ ਦੇ ਜਵਾਬ ਵਿੱਚ ਸਿੱਖ ਰਿਲੀਜਨ ਨੂੰ ਇਨਸਾਨੀਅਤ ਲਈ ਇੱਕ ਸਰਬ ਸਾਂਝੇ ਸ੍ਰੇਸ਼ਟ ਧਰਮ ਵਜੋਂ ਰੈਕਗਨਾਈਜ਼ ਕੀਤਾ ਗਿਆ ਹੈ ਔਰ ਅਸੀਂ ਸਰਬੱਤ ਦੇ ਭਲੇ ਨੂੰ ਸਮਰਪਿਤ ਅਤੇ ਮੁੱਢਲੀਆਂ ਇਨਸਾਨੀ ਕਦਰਾਂ ਕੀਮਤਾਂ ਲਈ ਜੂਝਣ ਵਾਲੇ ਸਿੱਖ ਧਰਮ ਬਾਰੇ ਚਰਚਾ ਨੂੰ ਅੱਗੇ ਤੋਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਵੀ ਕੱਲ੍ਹ ਦਾ ਪ੍ਰੋਗਰਾਮ ਅਸੀਂ ਨਹੀਂ ਕਰ ਸਕੇ। ਗੁਰਦੁਆਰਾ ਰਿਚਮੰਡ ਹਿੱਲ ਜਿਹੜਾ ਖਾਸ ਸਮਾਗਮ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ
ਜਨਮ ਦਿਨ ਦੇ ਸਬੰਧ 'ਚ ਸੀ ਉਸ ਨੂੰ ਟੈਲੀਕਾਸਟ ਕੀਤਾ ਗਿਆ। ਜੀ ਅਸੀਂ ਵਾਪਸ ਹਾਜ਼ਰ ਹੈ। ਅੱਜ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਦੀ ਸਪਾਂਸਰਸ਼ਿਪ ਨੂੰ ਅਸੀਂ ਰੈਕਗਨਾਈਜ਼ ਕੀਤਾ। ਹਾਲਾਂ ਉਹ ਸਾਡੇ ਰੈਗੂਲਰ ਡੋਨਰ ਨੇ। ਉਹਨਾਂ ਨੇ ਪਿਛਲੇ ਕੁਝ ਸਾਲਾਂ ਤੋਂ ਲਗਾਤਾਰਤਾ ਨਾਲ ਉਹ ਡੋਨੇਟ ਕਰਦੇ ਨੇ ਔਰ ਮੈਨੂੰ ਆਪਣੇ ਆਪ 'ਚ ਖਿਆਲ ਆਇਆ, ਮੈਂ ਕਿਹਾ ਵੀ ਅਸੀਂ ਕਦੇ ਉਹਨਾਂ ਨੂੰ ਐਜ਼ ਏ ਸਪਾਂਸਰਰ ਜਿਹੜਾ ਉਹ ਰੈਕਗਨਾਈਜ਼ ਨਹੀਂ ਕੀਤਾ। ਬਾਕੀ ਡਾਕਟਰ ਸਾਹਿਬ ਨਾਲ ਸਾਡਾ ਸੰਬੰਧ ਆਲਮੋਸਟ ਅੱਧੀ ਸਦੀ ਤੋਂ ਜ਼ਿਆਦਾ ਦਾ ਹੈ, ਵਿਦਿਆਰਥੀ ਜੀਵਨ ਦੇ ਦੌਰਾਨ ਦਾ ਹੈ। ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਪੰਜਾਬ ਦੇ ਵਿੱਚ 70ਵਿਆਂ ਦੇ ਅਖੀਰ 'ਚ 80ਵਿਆਂ ਦੀ ਬਿਗਨਿੰਗ 'ਚ ਹੋਈਆਂ, ਉਹਦੇ 'ਚ ਅਸੀਂ ਟੁਗੈਦਰਨੈਸ ਦੇ ਨਾਲ ਹੀ ਜਿਹੜਾ ਹੈ ਉਹਨਾਂ ਸਾਰਿਆਂ ਦੇ ਵਿੱਚ ਜੋ ਬਣਦਾ ਯੋਗਦਾਨ ਪਾਇਆ। ਇੱਥੇ ਆਉਣ ਤੋਂ ਬਾਅਦ ਬੇਸ਼ੱਕ ਪਹਿਲਾਂ ਮੈਂ ਆਇਆ, ਬਾਅਦ 'ਚੋਂ ਆਏ, ਪਰ ਇੱਥੇ ਵੀ ਉਹਨਾਂ ਨੇ ਜਿੱਥੇ ਕਾਰੋਬਾਰੀ ਲੈਵਲ ਦੇ ਉੱਤੇ ਬਹੁਤ ਸਫਲਤਾ ਹਾਸਲ ਕੀਤੀ ਹੈ, ਉੱਥੇ ਉਹਨਾਂ ਨੇ ਕੌਮ ਪ੍ਰਤੀ ਜਿਹੜੀ ਆਪਣੀ ਸਮਰਪਣ ਭਾਵਨਾ ਹੈ ਉਸ ਨੂੰ ਵੀ ਬਰਾਬਰ ਉਵੇਂ ਹੀ ਮੇਨਟੇਨ ਰੱਖਿਆ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ 'ਚ ਵੀ ਉਹਨਾਂ ਨੇ ਪ੍ਰਮੁੱਖ ਭੂਮਿਕਾ ਨਿਭਾਈ ਔਰ ਇਸ ਵੇਲੇ ਉਹ ਕੋਆਰਡੀਨੇਟਰ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੀ। ਔਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਹੁਤ ਵੱਡਾ ਇੱਕ ਰੋਲ ਹੈ ਉਹ ਉਸ ਪੀਰੀਅਡ 'ਚ ਜਦੋਂ ਅਸੀਂ 1990ਵਿਆਂ ਦੇ ਅਖੀਰ 'ਚ ਦੇਖਦੇ ਹਾਂ ਕਿ ਕਿਵੇਂ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਆਪਣਾ ਯੋਗਦਾਨ ਪਾਇਆ। ਉਹਨਾਂ ਦੇ ਨਾਲ ਮਿਲ ਕੇ ਬੇਸ਼ੱਕ ਅਸੀਂ ਜਦੋਂ 2019 'ਚ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੀ ਗੱਲ ਕਰਦੇ ਹਾਂ ਤੇ ਬਹੁਤ ਵਾਰ ਬਹੁਤਿਆਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਜਨਰਲ ਬਾਜਵਾ ਜਾਂ ਇਮਰਾਨ ਖਾਨ ਉਹਨਾਂ ਨੇ ਹੀ ਇਹ ਸਾਰੇ ਨੂੰ ਕੀਤਾ। ਹਾਲਾਂ ਫਰੰਟ ਜਦੋਂ ਤੱਕ ਉਹ ਸਾਹਮਣੇ ਆਏ 2019 'ਚ ਉਹਨਾਂ ਨੇ ਮਜ਼ਬੂਤੀ ਨਾਲ ਇਹਨੂੰ ਕੰਪਲੀਟ ਕਰਵਾਇਆ ਔਰ ਇਸ ਨੂੰ ਖੋਲ੍ਹਿਆ। ਪਰ ਇਹਦੇ ਪਿੱਛੇ ਆਲਮੋਸਟ 10-12 ਸਾਲ ਦੀ ਮਿਹਨਤ ਸੀ, ਜਿਹਦੇ 'ਚ ਕਿ ਪਾਕਿਸਤਾਨ 'ਚ ਸਰਕਾਰੀ ਦਰਬਾਰੇ ਲੈਵਲ ਦੇ ਉੱਤੇ ਫਿਰ ਉੱਥੇ ਜਿਹੜਾ ਇੱਕ ਬਿਲਕੁਲ ਉਜਾੜ ਪਿਆ ਸੀ, ਉਹਨੂੰ ਕਿਵੇਂ ਡਿਵੈਲਪ ਕਰਨਾ ਹੈ, ਉਸ ਦੇ ਵਿੱਚ ਕਿਵੇਂ ਸਾਰੀ ਪਲੈਨਿੰਗ ਔਰ ਇਹ ਸਾਰਿਆਂ ਨੂੰ ਜਿਹੜੇ ਪਿੱਛੇ ਰਹਿ ਕੇ ਕੰਮ ਕਰਨ ਵਾਲੇ ਨੇ ਡਾਕਟਰ ਸਾਹਿਬ ਦੇ ਸੁਭਾਅ ਦਾ ਹਿੱਸਾ ਹੈ ਕਿ ਉਹ ਘੱਟ ਬੋਲਦੇ ਨੇ ਔਰ ਜਿਹੜਾ ਪਿੱਛੇ ਰਹਿ ਕੇ ਉਹ ਕੰਮ ਕਰਦੇ ਨੇ ਔਰ ਉਹਦੇ 'ਚ ਬਹੁਤ ਵੱਡਾ ਰੋਲ ਜਿਹੜਾ ਪਾਕਿਸਤਾਨ ਦੇ ਵਿੱਚ, ਕਿਉਂਕਿ ਸਾਡੀ ਖਾਲਿਸਤਾਨ ਦੀ ਲੀਡਰਸ਼ਿਪ ਉੱਥੇ ਬੈਠੀ ਸੀ, ਬਿਲਕੁਲ ਉਹਨਾਂ ਦਾ ਵੀ ਇੱਕ ਵੱਡਾ ਯੋਗਦਾਨ ਹੈ ਕਿਉਂਕਿ ਲੋਕਲ ਲੈਵਲ ਦੇ ਉੱਤੇ ਕਮਿਊਨੀਕੇਸ਼ਨ ਔਰ ਫਿਰ ਰਿਸੋਰਸ ਸਾਧਨ ਔਰ ਐਡਵਾਈਸ ਇਹਨਾਂ ਸਾਰਿਆਂ ਦੇ ਚੱਲਦੇ ਅਸੀਂ ਦੇਖਦੇ ਹਾਂ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲ੍ਹਿਆ ਔਰ ਅੱਜ ਅਸੀਂ ਇਹ ਫਖਰ ਨਾਲ ਕਹਿ ਸਕਦੇ ਹਾਂ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਘੱਟੋ ਘੱਟ 20 ਤੋਂ ਜ਼ਿਆਦਾ ਗੁਰਦੁਆਰਾ ਸਾਹਿਬਾਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਹੁਣ ਅੱਗੇ ਤਾਂ ਸਿਰਫ ਉਹ 4 ਗੁਰਪੁਰਬਾਂ ਦੇ ਮੌਕੇ 'ਤੇ ਜਿਵੇਂ ਇੰਡੀਅਨ ਗਵਰਨਮੈਂਟ ਨੇ ਬਸ ਉਹਨਾਂ 3000 ਸਿੱਖ ਵਿਸਾਖੀ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਔਰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ, ਇਹਨਾਂ ਮੌਕਿਆਂ ਦੇ ਉੱਤੇ ਹੀ 1000, 500 ਔਰ ਉਹ ਵੀ ਬੜੀ ਮੁਸ਼ਕਲ ਨਾਲ। ਪਰ ਹੁਣ ਇਹ ਸਾਰੇ ਦਾ ਔਰ ਪਾਕਿਸਤਾਨ ਦੇ ਸਿਸਟਮ ਵੱਲੋਂ ਸਿੱਖਾਂ ਨੂੰ ਵੈਲਕਮ ਕਰਨਾ, ਉਹਦਾ ਨਤੀਜਾ ਹੈ ਕਿ ਆ ਹੁਣ 21 ਫਰਵਰੀ ਗੁਜ਼ਰਿਆ ਜਿਹੜਾ ਕਿ ਸਾਕਾ ਨਨਕਾਣਾ ਸਾਹਿਬ ਨਾਲ ਜੁੜਿਆ ਹੋਇਆ ਦਿਨ ਹੈ। ਉਸ ਦਿਨ ਵੀ ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਡਾਇਸਪੋਰਾ ਤੋਂ ਵੀ, ਪੰਜਾਬ ਤੋਂ ਵੀ ਆਈਆਂ ਨਨਕਾਣਾ ਸਾਹਿਬ 'ਚ ਉਹਨੂੰ ਯਾਦ ਕੀਤਾ ਗਿਆ 21 ਫਰਵਰੀ 1921 ਦੇ ਉਹਨਾਂ ਸ਼ਹੀਦਾਂ ਨੂੰ। ਈਵਨ ਸਿਆਟਲ ਤੋਂ ਸਾਡੇ ਵੀਰ ਸਰ ਸਤਪਾਲ ਸਿੰਘ ਪੁਰੇਵਾਲ ਵੀ ਗਏ, ਉੱਥੋਂ ਵੀ ਉਹਨਾਂ ਨੇ ਜਿਹੜਾ ਕਵਰੇਜ ਦੀਆਂ ਔਰ ਦੂਸਰੀਆਂ ਤਸਵੀਰਾਂ ਵੀ ਭੇਜਦੇ ਰਹੇ। ਸੋ ਇਸ ਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਉਹਦੇ 'ਚ ਜਿਹੜਾ ਡਾਕਟਰ ਸਾਹਿਬ ਦਾ ਔਰ ਵਿਦਨ ਅਮਰੀਕਨ ਸਿਸਟਮ। ਜਦੋਂ ਅੱਜ ਅਸੀਂ ਇਹ ਗੱਲ ਕਰਦੇ ਹਾਂ ਕਿ 50 ਤੋਂ ਜ਼ਿਆਦਾ ਮੈਂਬਰ ਸਿੱਖ ਕਾਕਸ ਦੇ ਨੇ, ਕਾਂਗਰੈਸ਼ਨਲ ਸਿੱਖ ਕਾਕਸ ਦੇ, ਸੋ ਉਹਦੇ 'ਚ ਡਾਕਟਰ ਸਾਹਿਬ ਦਾ ਬਹੁਤ ਵੱਡਾ ਰੋਲ ਹੈ। ਉਹਨਾਂ ਨੇ ਅਮਰੀਕਨ ਕਾਂਗਰਸ ਦੇ ਵਿੱਚ ਔਰ ਕਿਉਂਕਿ ਮੈਂ ਤਾਂ ਇਹ ਸਾਰੇ ਦੀ ਟੈਸਟੀਮਨੀ ਹੈ ਕਿ ਕਿੰਨੀਆਂ ਰੁਕਾਵਟਾਂ ਖੜੀਆਂ ਹੋਈਆਂ, ਕਿਵੇਂ ਉਸ ਵੇਲੇ ਇੰਡੀਆ ਦੀ ਐਂਬੈਸਡਰ ਸੀ ਅਮਰੀਕਾ 'ਚ ਅਨੁਪਮਾ ਰਾਓ ਔਰ ਜਿਨ੍ਹਾਂ ਨੇ ਮੁੱਢਲੇ ਤੌਰ ਦੇ ਉੱਤੇ ਇਸ ਨੂੰ ਫਾਊਂਡ ਕੀਤਾ, ਉਹਨਾਂ ਦੇ ਵਿੱਚ ਜ਼ਾਹਰ ਹੈ ਭਾਵੇਂ ਕਾਂਗਰਸਮੈਨ ਮਾਈਕ ਹਾਂਡਾ ਇੱਕ ਮੂਵਿੰਗ ਸਪਿਰਿਟ ਸੀ ਜਿਸ ਦੇ ਨਾਲ ਡਾਕਟਰ ਸਾਹਿਬ ਦੇ ਪਰਿਵਾਰਕ ਸੰਬੰਧ ਸਨ, ਪਰ ਜੂਡੀ ਚੌ ਜਿਨ੍ਹਾਂ ਨੂੰ ਜਿਹੜੀ LA ਨੂੰ ਰਿਪਰੈਜ਼ੈਂਟ ਕਰਦੀ ਸੀ ਔਰ ਉਹਨੂੰ ਐਜ਼ ਏ ਕੋ-ਚੇਅਰ ਜਿਹੜਾ ਡੈਮੋਕ੍ਰੈਟਸ ਵੱਲੋਂ ਸੀ, ਤੇ ਈਵਨ ਜਿਹੜੀ ਇੰਡੀਆ ਦੀ ਐਂਬੈਸਡਰ ਅਨੁਪਮਾ ਰਾਓ ਉਹ ਇਨ ਪਰਸਨ ਜੂਡੀ ਦੇ ਆਫਿਸ 'ਚ ਗਈ ਔਰ ਜੂਡੀ ਚੌ ਨੇ ਇਹ ਗੱਲ ਇੱਕ ਇੰਟਰਵਿਊ ਦੇ ਵਿੱਚ ਵੀ ਕਹੀ
ਕਿ ਮੇਰੇ ਤੇ ਬਹੁਤ ਦਬਾਅ ਸੀ ਕਿ ਸਿੱਖ ਕਾਕਸ ਨਾ ਬਣਾਈ ਜਾਏ। ਔਰ ਉਹਨੇ ਕਿਹਾ ਜੀ, ਉਹਨੂੰ ਅਨੁਪਮਾ ਰਾਓ ਨੇ ਕਿਹਾ ਕਿ ਜਦੋਂ ਇੰਡੀਆ ਕਾਕਸ ਐਗਜ਼ਿਸਟ ਕਰਦੀ ਹੈ ਤੇ ਫਿਰ ਇਸ ਦੀ ਕੀ ਲੋੜ ਹੈ। ਤਾਂ ਉਹਨੇ ਕਿਹਾ ਜੀ ਮੇਰੇ ਜਿਹੜੇ ਸਿੱਖ ਨੇ ਹਲਕੇ ਦੇ ਵਿੱਚ ਵੀ ਔਰ ਅਦਰਵਾਈਜ਼ ਵੀ ਹੇਟ ਕ੍ਰਾਈਮ ਬਹੁਤ ਸਾਰੇ ਇਸ਼ੂ ਜਿਹੜੇ ਅਮਰੀਕਨ ਸਿੱਖਾਂ ਨਾਲ ਸੰਬੰਧਿਤ ਨੇ, ਉਹ ਕੋਈ ਇੰਡੀਆ ਕਾਕਸ ਦਾ ਹੀ ਤਾਂ ਕੋਈ ਪ੍ਰਾਇੋਰਟੀ ਨਹੀਂ ਹੈ। ਸੋ ਕਹਿਣ ਦਾ ਮਤਲਬ ਇਹ ਹੈ ਵੀ ਅਨਫੋਰਚੂਨੇਟਲੀ ਉਸ ਪੀਰੀਅਡ 'ਚ ਈਵਨ ਆਪਣੀਆਂ ਵੀ ਇੱਕ ਦੋ ਸਿੱਖ ਜਥੇਬੰਦੀਆਂ ਜਿਹੜੀਆਂ DC 'ਚ ਐਕਟਿਵ ਸੀ ਉਹ ਵੀ ਵਿਰੋਧ 'ਚ ਰਹੀਆਂ। ਔਰ ਇਹ ਇੱਕ ਸੌਖਾ ਕੰਮ ਨਹੀਂ ਸੀ ਕਿ ਵੀ ਸਿੱਖ ਲਫ਼ਜ਼, ਕਿਉਂਕਿ ਅਮਰੀਕਾ 'ਚ ਇਸ ਗੱਲ ਦਾ ਧਿਆਨ ਰਹੇ ਕਿ ਕਾਕਸ ਇੱਕ ਪ੍ਰੋਪਰ ਰਜਿਸਟਰਡ ਬਾਡੀ ਹੁੰਦੀ ਹੈ, ਇੱਕ ਸਿਸਟਮ 'ਚੋਂ ਉਹਨੂੰ ਲੰਘਣਾ ਪੈਂਦਾ ਹੈ। ਔਰ ਉਹਦੇ 'ਚ ਕਿਉਂਕਿ ਇੱਥੇ ਧਰਮ ਔਰ ਸਟੇਟ ਅੱਡ ਹੈ, ਸੋ ਪਹਿਲਾਂ ਤਾਂ ਉਹਨਾਂ ਨੇ ਸਿੱਖ ਲਫ਼ਜ਼ 'ਤੇ ਹੀ ਇਤਰਾਜ਼ ਕੀਤਾ। ਉਹਨਾਂ ਨੇ ਕਿਹਾ ਜੀ ਕੋਈ ਹੋਰ ਕਾਕਸ ਪੰਜਾਬ ਜਾਂ ਦੂਜੇ ਦੇ ਥੱਲੇ ਹੋ ਸਕਦਾ ਹੈ, ਪਰ ਇਹ ਪ੍ਰੂਵ ਕਰਨ 'ਚ ਵੀ 1 ਸਾਲ ਲੱਗਾ ਕਿ ਸਿੱਖ ਮਹਿਜ਼ ਇੱਕ ਧਰਮ ਨਹੀਂ ਹੈ, ਇੱਕ ਸਿਵਲਾਈਜੇਸ਼ਨ ਹੈ, ਇੱਕ ਐਥਨੀਸਿਟੀ ਹੈ, ਇੱਕ ਰੇਸ ਹੈ, ਇੱਕ ਨੇਸ਼ਨ ਹੈ। ਔਰ ਫਾਈਨਲੀ ਕਿਉਂਕਿ ਆਲਰੇਡੀ ਜਿਹੜੀ ਹੈ ਉਹ ਜੂਸ਼ ਦੇ ਥੱਲੇ ਕੋਈ ਬਹੁਤ ਪਹਿਲਾਂ ਐਸੀ ਰਜਿਸਟਰ ਹੋਈ ਸੀ, ਸੋ ਉਹਦੇ ਬੈਨੀਫਿਟ 'ਚੋਂ ਫਿਰ ਇਹ ਜਿਹੜਾ ਹੈ ਸਿੱਖ ਕਾਕਸ ਦੀ ਰਜਿਸਟ੍ਰੇਸ਼ਨ ਹੋਈ। ਇਸ ਵੇਲੇ 50 ਤੋਂ ਜ਼ਿਆਦਾ ਕਾਂਗਰਸਮੈਨ ਬਾਈ ਪਾਰਟੀਸਨ ਦੋਨੋਂ ਪਾਸਿਆਂ ਦੇ, ਔਰ ਅਸੀਂ ਦੇਖਦੇ ਹਾਂ ਕਿ ਸਮੇਂ-ਸਮੇਂ ਕਾਂਗਰੈਸ਼ਨਲ ਕਾਕਸ ਦੀਆਂ ਹੀਅਰਿੰਗਸ ਵੀ ਹੁੰਦੀਆਂ ਨੇ, ਬਰੀਫਿੰਗਸ ਵੀ ਹੁੰਦੀਆਂ, ਇਸ਼ੂਜ਼ ਨੂੰ ਵੀ ਚੁੱਕਿਆ ਜਾਂਦਾ। ਔਰ ਇਸ ਦੇ ਪਿੱਛੇ ਵੀ ਜਿਹੜਾ ਡਾਕਟਰ ਸਾਹਿਬ ਦਾ ਬਹੁਤ ਵੱਡਾ ਰੋਲ ਹੈ। ਸਿਰਫ ਫਿਜ਼ੀਕਲ ਵਰਕ ਜਾਂ 1 to 1 ਮਿਲਣਾ ਹੀ ਨਹੀਂ, ਜੇ ਅਸੀਂ ਦੇਖਦੇ ਹਾਂ ਵੀ ਇਹਨਾਂ ਮੁਲਕਾਂ 'ਚ ਵੀ ਜੇ ਤੁਸੀਂ ਲੌਬੀ ਕਰਨੀ ਹੈ, ਫੰਡ ਰੇਜ਼ਿੰਗ ਕਰਨਾ, ਔਰ ਦੂਸਰਾ ਔਰ ਅਕਾਲ ਪੁਰਖ ਨੇ ਡਾਕਟਰ ਸਾਹਿਬ ਨੂੰ ਨਵਾਜਿਆ। ਉਹਨਾਂ ਦੀ ਸਿੰਘਣੀ ਸਾਹਿਬਾਂ ਬਹੁਤ ਮਿਹਨਤੀ ਨੇ, ਕਾਰੋਬਾਰ ਦੇ ਵਿੱਚ ਅੱਗੇ ਵਧਾਉਣ 'ਚ ਉਹਨਾਂ ਦੇ ਬੱਚੇ ਸੁਚੱਜੇ ਨੇ। ਸੋ ਸਮੁੱਚਾ ਪਰਿਵਾਰ ਜਿਹੜਾ ਹੈ ਉਹ ਵੀ ਪੰਥ ਨੂੰ ਸਮਰਪਿਤ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਬੜਾ ਇੰਪੋਰਟੈਂਟ ਹੁੰਦਾ ਹੈ। ਇਹ ਠੀਕ ਹੈ ਕਿ ਤੁਹਾਨੂੰ ਜਿਹੜਾ ਬੰਦਾ ਕੰਮ ਕਰਦਾ ਹੈ ਉਹਨੂੰ ਕ੍ਰਿਟਿਸਿਜ਼ਮ 'ਚੋਂ ਵੀ ਲੰਘਣਾ ਪੈਂਦਾ ਹੈ। ਡਾਕਟਰ ਸਾਹਿਬ ਦੀ ਕਿਰਦਾਰ ਕੁਸ਼ੀ ਕਰਨ ਦੇ ਲਈ ਬਹੁਤ ਯਤਨ ਹੁੰਦੇ ਰਹੇ ਨੇ, ਹੁਣ ਵੀ ਹੁੰਦੇ ਨੇ। ਹਰ ਇਸ਼ੂ ਨੂੰ ਜਿਹੜਾ ਉਹ ਕਿਸੇ ਨਾ ਕਿਸੇ ਪਾਸਿਓਂ ਕਿਸੇ ਹੋਰ ਪਾਸੇ ਜੋੜਨ ਦੀ ਕੋਸ਼ਿਸ਼ ਹੁੰਦੀ ਹੈ। ਤੇ ਮੈਂ ਇਸ ਨੂੰ ਹਮੇਸ਼ਾ ਹੀ ਇਹ ਸਮਝਦਾ ਹੁੰਦਾ ਹੈ ਕਿ ਵੀ ਜਦੋਂ ਇਸ ਲੈਵਲ ਦਾ ਕ੍ਰਿਟਿਸਿਜ਼ਮ ਹੋ ਰਿਹਾ ਹੋਵੇ ਉਦੋਂ ਸਮਝੋ ਕਿ ਕੋਈ ਕੰਮ ਹੋ ਰਿਹਾ। ਅਦਰਵਾਈਜ਼ ਵਿਹਲਿਆਂ ਨੂੰ ਤਾਂ ਕੋਈ ਨਹੀਂ ਕ੍ਰਿਟਿਸਾਈਜ਼ ਕਰਦਾ ਜਾਂ ਜਿਹੜੇ ਇਫੈਕਟਿਵ ਨਾ ਹੋ ਰਹੇ ਹੋਣ। ਔਰ ਇਸ ਸਭ ਦੇ ਬਾਵਜੂਦ ਤੁਰੇ ਰਹਿਣਾ, ਇਹ ਤੁਹਾਡੇ ਉਸ ਜਿਵੇਂ ਕਬੀਰ ਸਾਹਿਬ ਨੇ ਫਰਮਾਇਆ ਕਿ ਨਿੰਦੋ ਮੋਕੋ ਲੋਗ ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਨਿੰਦਾ ਹੋਏ ਤਾਂ ਬੈਕੁੰਠ ਜਾਈਏ। ਕਿਉਂਕਿ ਇੱਕ ਪਾਸੇ ਸਿਫਤ ਸਲਾਹ ਹੁੰਦੀ ਹੈ, ਜਦੋਂ ਜਿਉਂ-ਜਿਉਂ ਕੋਈ ਤੁਹਾਨੂੰ ਐਪਰੀਸ਼ੀਏਟ ਕਰਦਾ ਹੈ ਉਹ ਤੁਹਾਡੇ 'ਚ ਈਗੋ ਦੇ ਐਲੀਮੈਂਟ ਨੂੰ ਵਧਾ ਰਿਹਾ ਹੁੰਦਾ। ਤੇ ਜਦੋਂ ਤੁਸੀਂ ਨਿੰਦਿਆ 'ਚੋਂ ਨੈਗੇਟਿਵਿਟੀ 'ਚੋਂ ਗੁਜ਼ਰ ਰਹੇ ਹੁੰਦੇ ਹੋ, ਇਨਫੈਕਟ ਕਬੀਰ ਸਾਹਿਬ ਕਹਿੰਦੇ ਨੇ ਕਿ ਵੀ ਉਹ ਤੁਹਾਡੀ ਸਾਰੀ ਈਗੋ ਸਾਫ਼ ਕਰ ਦਿੰਦਾ ਹੀ ਹੈ ਨਿੰਦਾ। ਔਰ ਬੈਕੁੰਠ ਦਾ ਰੱਬ ਦੇ ਘਰ ਦਾ ਦਰਵਾਜ਼ਾ ਜਿਹੜਾ ਹੈ ਉਹ ਤੁਹਾਡੇ ਲਈ ਖੁੱਲ੍ਹ ਜਾਂਦਾ। ਸੋ ਅਸੀਂ ਡਾਕਟਰ ਸਾਹਿਬ ਦਾ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹਾਲਾਂ ਮੈਨੂੰ ਕੋਈ ਇਹ ਕਹਿਣ 'ਚ ਤਾਂ ਨਹੀਂ ਹੈ ਕਿ ਵੀ ਅਸੀਂ ਕੋਈ ਜਿਹੜਾ ਗੁਰੋਖ AI ਦੀ ਸਰਟੀਫਿਕੇਸ਼ਨ ਲੈਣੀ ਹੈ ਕਿ ਸਿੱਖ ਧਰਮ ਦੇ ਜਿਹੜੇ ਮੁੱਢਲੇ ਕਰੈਕਟਰਿਸਟਿਕਸ ਨੇ ਉਹ ਇਨਸਾਨੀਅਤ ਨੂੰ ਪਰਨਾਏ ਹੋਏ ਨੇ, ਹਿਊਮੈਨਿਟੀ ਦੇ ਲਈ ਇੱਕ ਆਈਡੀਅਲ ਫੇਥ ਹੈ। ਪਰ ਜਦੋਂ ਕੋਈ ਚਰਚਾ ਚੱਲ ਰਹੀ ਹੋਏ ਚਾਰ ਚਫੇਰੇ ਸੋਸ਼ਲ ਮੀਡੀਆ 'ਤੇ, ਮੈਨੂੰ ਵੀ ਹਾਲਾਂ 2-3 ਦਿਨ ਤਾਂ ਪਹਿਲਾਂ ਇਹ ਚਰਚਾ ਤਾਂ ਪਿਛਲੇ 4-5 ਦਿਨ ਤੋਂ ਹੀ ਚੱਲ ਰਹੀ ਹੈ, ਪਰ ਮੈਂ ਇਸ ਦਾ ਨੋਟਿਸ ਨਹੀਂ ਸੀ ਲਿਆ। ਪਰ ਸਾਨੂੰ ਫਿਰ ਬਹੁਤ ਸਾਰੀਆਂ ਲਿਖਤਾਂ ਵੀ ਆਈਆਂ ਕਿ ਜੀ ਇਹ ਚਰਚਾ ਹੈ ਇਸ ਵੇਲੇ, ਤੁਸੀਂ ਵੀ ਇਸ ਦੇ ਉੱਤੇ ਕਾਮੈਂਟ ਕਰੋ। ਤੇ ਹਾਲਾਂ ਬਹੁਤ ਸਾਰਿਆਂ ਨੂੰ ਇਹ ਪਤਾ ਹੋਏਗਾ ਕਿ ਭਾਈ ਜਦੋਂ ਅੱਜ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕਰ ਰਹੇ, ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾ ਸਿਰਫ ਜਾਣਕਾਰੀ ਦੀ ਦੁਨੀਆ ਦੇ ਵਿੱਚ ਇੱਕ ਨਵਾਂ ਹਥਿਆਰ ਹੀ ਨਹੀਂ, ਇੱਕ ਨਵਾਂ ਫਲੱਡ ਗੇਟ ਹੈ। ਉੱਥੇ ਮਿਲਿਟਰੀ ਔਰ ਦੂਸਰੀ ਇੰਟੈਲੀਜੈਂਸ ਦੇ ਲੈਵਲ ਤੋਂ ਵੀ ਹੁਣ ਅਸੀਂ ਦੇਖ ਰਹੇ ਹਾਂ ਕਿ ਭਾਈ ਕਿਵੇਂ ਬਿਲੀਅਨਸ ਆਫ ਡਾਲਰਸ ਪੰਪ ਹੋ ਰਹੇ ਨੇ ਕਿ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਕਿਵੇਂ ਜਿਹੜਾ ਯੂਜ਼ ਕਰਨਾ ਹੈ। ਔਰ ਜਦੋਂ ਚਾਈਨਾ ਨੇ ਬੜੀ ਸਸਤੀ ਜਿਹੀ ਡੀਪ ਸੀਕ ਇਹ ਲਾਂਚ ਕੀਤੀ ਤੇ ਇਹਨੇ ਵਕਤ ਪਾਤਾ ਕਿ ਜੀ ਇੰਨੇ ਵੱਡਿਆਂ ਨੇ ਦੂਸਰਾ ਲਾਂਚ ਕੀਤਾ ਸੀ। ਸੋ ਜਦੋਂ
ਹਾਲਾਂ ਮੇਰਾ ਕੋਈ ਇਸ ਫੀਲਡ ਦੇ ਵਿੱਚ ਬਹੁਤੀ ਦਿਲਚਸਪੀ ਵੀ ਨਹੀਂ ਹੈ ਤੇ ਮੈਨੂੰ ਕੋਈ ਬਹੁਤਾ ਗਿਆਨ ਵੀ ਨਹੀਂ ਹੈ, ਪਰ ਇੱਧਰੋਂ ਉੱਧਰੋਂ ਪੜ੍ਹ ਕੇ ਜਿੰਨਾ ਥੋੜ੍ਹਾ ਬਹੁਤ ਮੈਂ ਸਮਝ ਸਕਿਆ ਉਹਦੇ 'ਚ ਅਸੀਂ ਇਹ ਦੇਖਦੇ ਹਾਂ ਕਿ ਵੀ ਇਸ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਥੱਲੇ ਆਲਰੇਡੀ ਜਿਹੜੀ ਹੈ ਓਪਨ AI ਜੀ, ਜਿਵੇਂ ਜਿਨ੍ਹਾਂ ਨੂੰ ਅਸੀਂ ਚੈਟਬੋਟ ਕਹਿੰਦੇ ਆ, ਉਹ ਓਪਨ AI ਦਾ ਐਗਜ਼ਿਸਟ ਕਰਦਾ ਹੈ ਜੀ, PT40 ਦਾ ਕਰਦਾ ਹੈ, ਡੀਪ ਸੀਕ ਦਾ ਕਰਦਾ ਹੈ। ਔਰ ਇਹਦੇ 'ਚ ਯੂਜੂਲੀ ਹੁਣ ਬਹੁਤ ਵਾਰੀ ਜੋ ਤੁਸੀਂ ਸਵਾਲ ਕਰਦੇ ਹੋ ਉਸ ਸਵਾਲ ਦਾ ਜਵਾਬ ਬਣਿਆ ਬਣਾਇਆ ਆ ਜਾਂਦਾ ਹੈ। ਇਸ ਲਈ ਈਵਨ ਸਕੂਲਾਂ ਦੇ ਵਿੱਚ ਇਹ ਹੁਣ ਪ੍ਰੋਬਲਮ ਹੁਣ ਅੱਗੇ ਤਾਂ ਹੁੰਦਾ ਸੀ ਕਿ ਤੁਸੀਂ ਜਿਹੜਾ ਹੈ ਉਹ ਕਿਸੇ ਦੀ ਪਹਿਲਾਂ ਰਿਸਰਚ ਹੈ ਜਾਂ ਲਿਖਤ ਹੈ ਉਹ ਤੁਸੀਂ ਆਪਣੀ ਰਿਸਰਚ ਦੇ ਵਿੱਚ ਸ਼ਾਮਲ ਕਰ ਲਈ ਤਾਂ ਉਹਨੂੰ ਪਲੇਜਰਿਜ਼ਮ ਕਹਿੰਦੇ ਸੀ ਔਰ ਉਹ ਫੜੀ ਨਹੀਂ ਸੀ ਜਾਂਦੀ ਹੁੰਦੀ। ਉਹਨਾਂ ਜ਼ਮਾਨੇ 'ਚ ਤਾਂ ਪਤਾ ਹੀ ਨਹੀਂ ਸੀ ਲੱਗਦਾ। ਬਹੁਤ ਵਾਰੀ ਜਦੋਂ ਔਰ ਜਿਹੜੇ ਲੋਕਾਂ ਨੇ ਆਪਣੀਆਂ ਰਿਸਰਚਿਸ ਜਾਂ ਡਾਕਟਰੇਟਸ ਕੀਤੀਆਂ ਕਈ ਵਾਰੀ ਹੁਣ ਦੇਖੋ ਤਾਂ ਉਹਨਾਂ ਨੇ ਕਿਸੇ ਦੀ ਨਕਲ ਮਾਰੀ ਹੁੰਦੀ ਸੀ ਪਹਿਲਾਂ। ਤੇ ਹੁਣ ਕਿਉਂਕਿ ਇੰਨਾ ਕੁਛ ਅਵੇਲੇਬਲ ਹੈ ਕਿ ਵੀ ਕਿਨੇ ਲਿਖਣਾ ਤਾਂ ਬਹੁਤਿਆਂ ਨੂੰ ਭੁੱਲ ਗਿਆ, ਆਪਣੀ ਥਿੰਕਿੰਗ ਵੀ ਜਿਹੜੀ ਹੈ ਉਹ ਹੁਣ ਇਹ ਹੋ ਗਿਆ ਵੀ ਬੰਦੇ ਡੰਮ ਹੋ ਗਏ ਔਰ ਫੋਨ ਸਮਾਰਟ ਹੋ ਗਏ। ਪਰ ਹੁਣ ਫੋਨ ਤੋਂ ਅੱਗੇ ਜਾ ਕੇ ਵੀ AI ਨੇ ਤਾਂ ਇੰਨਾ ਕੁਛ ਖੋਲ ਦਿੱਤੀਆਂ ਨੇ ਪਰਤਾਂ ਕਿ ਬੰਦੇ ਨੂੰ ਆਪ ਹੀ ਬੰਦਾ ਘੁੰਮਿਆ ਹੁੰਦਾ ਔਰ ਹੁਣ ਹਰ ਜ਼ਬਾਨ ਦੇ ਵਿੱਚ ਬਣਿਆ ਬਣਾਇਆ ਜਵਾਬ ਆ ਜਾਂਦਾ। ਹੁਣ ਪਤਾ ਨਹੀਂ ਬੰਦੇ ਦਾ ਦਿਮਾਗ ਕੋਰੇ ਦਾ ਕੋਰਾ ਹੀ ਜਾ ਕੇ ਰੱਬ ਨੂੰ ਭੇਟ ਕਰਨਾ ਹੋਣਾ ਉਹ ਸਾਰੇ ਦੇ ਥੱਲੇ। ਸੋ ਉਹਦੇ 'ਚ ਜਿਹੜਾ ਹੁਣ ਐਲਨ ਮਸਕ ਨੇ 17 ਫਰਵਰੀ ਨੂੰ ਜਿਹੜਾ ਇਹ ਲਾਂਚ ਕੀਤਾ ਹੈ ਗਰੋਕ ਆਰਟੀਫਿਸ਼ੀਅਲ ਇੰਟੈਲੀਜੈਂਸ ਜੀ। ਇਹ ਜਿਵੇਂ ਅਸੀਂ ਕਿਹਾ ਕਿ ਵੀ ਆਲਰੇਡੀ ਇਸ ਫੀਲਡ 'ਚ ਐਲਨ ਮਸਕ ਨੇ ਟੈਸਲਾ ਵੀ, ਸਪੇਸ ਕ੍ਰਾਫਟ ਵੀ ਔਰ ਇਹ ਸਾਰੇ ਦੇ ਵਿੱਚੋਂ ਕਾਫੀ ਜਿਹੜਾ ਉਹ ਇਸ ਵੇਲੇ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ ਔਰ ਅਮਰੀਕਾ ਦਾ ਡੀਫੈਕਟੋ ਪ੍ਰੈਜ਼ੀਡੈਂਟ ਵੀ ਹੈ। ਹੁਣ ਇਸ ਦੇ ਉੱਤੇ ਪਿਛਲੇ ਦਿਨਾਂ 'ਚ ਇੱਕ ਸੱਜਣ ਜਿਨ੍ਹਾਂ ਦਾ ਨਾਂ ਗੁਰਕਰਨ ਗਿੱਲ ਕਰਕੇ ਆਇਆ ਹੈ, ਉਹਨਾਂ ਨੇ XAI ਦੇ ਪਲੇਟਫਾਰਮ ਤੇ ਗਰੋਕ ਨੂੰ ਇੱਕ ਬੜਾ ਦਿਲਚਸਪ ਸਵਾਲ ਕੀਤਾ ਕਿ ਵੀ ਜੇ ਇਸ ਧਰਤੀ ਦੇ ਉੱਤੇ ਰਾਜ ਕਰਨ ਲਈ ਜਿਹੜੇ ਆਲਰੇਡੀ ਆਰਗੇਨਾਈਜ਼ਡ ਰਿਲੀਜਨ ਨੇ, ਫੇਥ ਨੇ, ਉਹਨਾਂ ਚੋਂ ਕਿਹੜਾ ਧਰਮ ਜਿਹੜਾ ਹੈ ਉਹ ਆਈਡੀਅਲ ਧਰਮ ਹੈ, ਉਹ ਤੁਸੀਂ ਕਿਰਪਾ ਕਰਕੇ ਇਹ ਦੱਸੋ। ਹੁਣ ਇਹ ਜਿਹੜਾ ਇਸ ਦੇ ਉੱਤੇ ਫਿਰ ਗਰੋਕ ਨੇ ਜਿਹੜਾ ਜਵਾਬ ਦਿੱਤਾ, ਉਹਨੇ ਸਿੱਖ ਧਰਮ ਦੀ ਚੋਣ ਕੀਤੀ। ਹੁਣ ਜਿਵੇਂ ਮੈਂ ਕਿਹਾ ਕਿ ਵੀ ਸਾਨੂੰ ਕੋਈ ਉਹਦੀ ਗਰੋਕ ਦੀ ਐਂਡੋਰਸਮੈਂਟ ਦੀ ਲੋੜ ਨਹੀਂ, ਲੇਕਿਨ ਕਿਉਂਕਿ ਅਲਟੀਮੇਟਲੀ ਹੁੰਦਾ ਤਾਂ ਇਹੀ ਹੈ ਵੀ ਉਹਨੇ ਵੀ ਜਿਵੇਂ ਅਸੀਂ ਉਹ ਕਿਸੇ ਚੀਜ਼ ਨੂੰ ਰੀਸ਼ਫਲ ਕੀਤਾ ਜਾਂਦਾ ਹੈ ਜਾਂ ਜਿਹੜਾ ਉਹਨੂੰ ਫੀਡ ਕੀਤਾ ਹੋਇਆ ਹੈ ਉਸ 'ਚੋਂ ਹੀ ਜਿੰਨਾ ਮਟੀਰੀਅਲ ਉਹਦੇ 'ਚ ਪਿਆ ਹੋਇਆ। ਇੱਕ ਜ਼ਮਾਨਾ ਸੀ ਕਿ ਵੀ ਜਦੋਂ ਤੁਸੀਂ ਹਾਈ ਸਕੂਲ ਕਰ ਲੈਂਦੇ ਸੀ ਤਾਂ ਜਿਹੜੇ ਅਫੋਰਡ ਕਰ ਸਕਦੇ ਪੇਰੈਂਟਸ ਹੁੰਦੇ ਸੀ ਉਹ ਤੁਹਾਨੂੰ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਵੱਡੇ ਕਈ ਵੋਲਿਊਮ ਦੇ ਵਿੱਚ ਹੁੰਦਾ ਸੀ। ਹੁਣ ਤਾਂ ਉਹਨਾਂ ਨੇ ਛਾਪਣਾ ਹੀ ਬੰਦ ਕਰਤਾ ਪਿਛਲੇ ਕੁਝ ਸਾਲਾਂ ਤੋਂ, ਕਿਉਂਕਿ ਸਾਰੀ ਇਨਫੋਰਮੇਸ਼ਨ ਤਾਂ ਇੰਟਰਨੈਟ ਤੇ ਔਰ ਦੂਜੇ ਤੇ ਆ ਗਈ। ਉਹ ਤੁਹਾਨੂੰ ਜਿਹੜਾ ਬੱਚੇ ਨੂੰ ਭੇਟ ਕੀਤਾ ਜਾਂਦਾ ਸੀ। ਉਹਦਾ ਮਤਲਬ ਹੁੰਦਾ ਸੀ ਵੀ ਦੁਨੀਆ ਦੇ ਵਿੱਚ ਜੋ ਕੁਛ ਵੀ ਹੈ, ਹਿਸਟਰੀ ਹੈ ਉਹਦੇ 'ਚ ਔਰ ਬਹੁਤ ਸਾਰੀਆਂ ਚੀਜ਼ਾਂ, ਉਹ ਐਨਸਾਈਕਲੋਪੀਡੀਆ ਬ੍ਰਿਟੈਨਿਕਾ। ਔਰ ਉਹਦੇ 'ਚੋਂ ਹੀ ਇਹ ਟਰਮ ਵੀ ਹੁੰਦੀ ਸੀ ਕਿ ਬਈ ਜਿਸ ਬੰਦੇ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਗਿਆਨ ਹੋਏ, ਬਹੁਤ ਸਾਰੇ ਸਬਜੈਕਟਸ 'ਤੇ ਗੱਲ ਕਰ ਸਕਦਾ ਹੋਏ ਤਾਂ ਉਹਨੂੰ ਟਾਈਟਲ ਵੀ ਇਹੀ ਦਿੱਤਾ ਜਾਂਦਾ ਸੀ, ਇਹ ਤਾਂ ਐਨਸਾਈਕਲੋਪੀਡੀਆ ਜਾਂ ਇਹ ਤੁਰਦਾ ਫਿਰਦਾ ਐਨਸਾਈਕਲੋਪੀਡੀਆ। ਹਾਲਾਂ ਗਿਆਨ ਤਾਂ ਤੁਸੀਂ ਜਿੰਨਾ ਹਾਸਿਲ ਹੁੰਦਾ ਹੈ ਉਹ ਵੀ ਤੁਹਾਨੂੰ ਲੱਗਦਾ ਹੈ, ਮੈਂ ਅਕਸਰ ਇਸ ਬਾਰੇ ਨਿਊਟਨ ਦੇ ਉਹਨਾਂ ਲਫ਼ਜ਼ਾਂ ਦਾ ਕਾਇਲ ਹੈ। ਨਿਊਟਨ ਜਿਹਨੇ ਸਾਇੰਸ ਦੀ ਦੁਨੀਆ ਦੇ ਵਿੱਚ ਰੈਵੋਲੂਸ਼ਨ ਲਿਆਂਦਾ ਔਰ ਉਹਨੂੰ ਜਦੋਂ ਕਿਸੇ ਨੇ ਉਹਦੀ ਤਾਰੀਫ ਕੀਤੀ ਕਿ ਵੀ ਦੇਖੋ ਤੂੰ ਇੰਨੇ ਫੀਲਡ ਇੰਨਾ ਕੁਛ ਇੰਨੀਆਂ ਨਵੀਆਂ ਕਾਢਾਂ ਦਿੱਤੀਆਂ ਨੇ, ਇੰਨੇ ਨਵੇਂ ਥਾਟ ਦਿੱਤੇ ਨੇ, ਉਹਨੇ ਕਿਹਾ ਵੀ ਨਹੀਂ, ਗਿਆਨ ਦਾ ਸਮੁੰਦਰ ਤਾਂ ਅਜੇ ਦੂਰ ਹੈ, ਮੈਂ ਤਾਂ ਜਿਹੜੀ ਉਸ ਸਮੁੰਦਰ ਦੇ ਕੰਢੇ ਪਈ ਰੇਤ ਹੁੰਦੀ ਹੈ ਮੈਂ ਤਾਂ ਉਸ ਰੇਤ ਦੇ ਨਾਲ ਖੇਡ ਰਿਹਾ। ਔਰ ਇਹੀ ਸ਼ਾਇਦ ਜਦੋਂ ਗੁਰੂ ਸਾਹਿਬਾਨ ਨੇ ਆਪਣੇ ਫਾਲੋਅਰਸ ਦੇ ਲਈ ਲਫ਼ਜ਼ ਸਿੱਖ ਚੁਣਿਆ ਤੇ ਸਿੱਖ ਦਾ ਮਤਲਬ ਹੀ ਸੀਕਰ ਆਫ ਦਾ ਟਰੂਥ ਹੈ, ਸੱਚ ਦਾ ਢੂੰਡਾਊ। ਔਰ ਉਹਦੇ 'ਚ ਜੇ ਤੁਸੀਂ ਰੱਬ ਦੇ ਨਾਲ ਜੁੜੇ ਹੋਏ ਹੋ, ਰੱਬ ਨੂੰ ਤੁਸੀਂ ਜਿਹੜਾ ਉਹ ਸਾਂਗੋ ਪਾਂਗ ਹੋ, ਫਿਰ ਵੀ ਤੁਸੀਂ ਕਹਿੰਦੇ ਹੋ ਨਾਨਕ ਨਾਮ ਮਿਲੇ ਤਾਂ ਜੀਵਨ, ਕਿ ਵੀ ਮੈਂ ਤਾਂ ਨਾਨਕ ਦਾਸ ਨੀਚ ਅਜਾਨ। ਹੁਣ ਇਹ ਦੱਸਣ ਲਈ ਹੈ ਕਿ ਵੀ ਤੁਸੀਂ ਸਾਰੀ ਜ਼ਿੰਦਗੀ ਵੀ ਜਿਹੜਾ ਹੈ ਉਹ ਪੜ੍ਹਦੇ ਰਹੋ, ਗਿਆਨ ਹਾਸਲ ਕਰਦੇ ਰਹੋ, ਉਹ ਹਰ ਫੀਲਡ ਦੇ ਵਿੱਚ ਸਟਿਲ
ਤੁਸੀਂ ਇਵੇਂ ਹੀ ਹੋ ਜਿਵੇਂ ਤੁਸੀਂ ਗਿਆਨ ਦੇ ਸਮੁੰਦਰ ਦੇ ਕੰਢੇ ਪਈ ਰੇਤ ਦੇ ਨਾਲ ਖੇਡ ਰਹੇ ਹੋ। ਬਿਲਕੁਲ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਸੀਕਰ, ਜਿਸ ਦੇ ਅੰਦਰ ਢੂੰਡਾਊ ਢੂੰਡ ਹੈ, ਜਗਿਆਸਾ ਹੈ, ਜਗਿਆਸੂ ਵੀ ਕਿਹਾ ਜਾਂਦਾ, ਜਿਹੜਾ ਰੂਹਾਨੀਅਤ ਦੇ ਫੀਲਡ ਦਾ, ਔਰ ਉਰਦੂ ਦੇ ਵਿੱਚ ਤਾਲਿਬੇ ਇਲਮ, ਔਰ ਇਹਦੇ 'ਚ ਉਹਨਾਂ ਦੀ ਇੱਕ ਬੜੀ ਵੱਡੀ ਸਕਾਲਰ ਹੈ ਪਾਕਿਸਤਾਨ ਦੀ ਬੀਬੀ ਆਰਿਫਾ, ਉਹ ਕਹੇਗੀ ਕਿ ਵੀ ਤਾਲੀਮ ਔਰ ਐਜੂਕੇਸ਼ਨ 'ਚ ਫਰਕ ਹੁੰਦਾ ਹੈ। ਤਾਲੀਮ ਜੇ ਤੁਹਾਡੀ ਤਰਬੀਅਤ ਨਹੀਂ ਕਰਦੀ, ਤਰਬੀਅਤ ਫਿਰ ਤੁਹਾਡੇ ਉਹ ਸਾਰੇ ਇੱਕ ਸੁਭਾਅ ਨੂੰ, ਤੇ ਉਸ ਤਾਲੀਮ ਦਾ ਕੋਈ ਮਤਲਬ ਨਹੀਂ, ਉਹ ਤਾਂ ਮਹਿਜ਼ ਤੁਸੀਂ ਅੱਖਰ ਗਿਣੇ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਜੀਵਨ ਸਫ਼ਰ ਨੂੰ ਦੇਖਦੇ ਹਾਂ ਤਾਂ ਜੀਵਨ ਇੱਕ ਘਾਲਣ ਹੈ। ਘਾਲਣਾ ਦੇ ਵਿੱਚ ਤੁਹਾਡੀ ਪਿਆਸ ਉਹ ਰੂਹਾਨੀਅਤ ਦੀ ਵੀ ਹੈ, ਉਹ ਬੌਧਿਕਤਾ ਦੀ ਵੀ ਹੈ, ਉਹ ਆਲੇ ਦੁਆਲੇ ਨੂੰ ਜਾਣਨ ਦੀ ਵੀ ਹੈ, ਐਨਵਾਇਰਨਮੈਂਟ ਨੂੰ ਜਾਣਨ ਦੀ ਵੀ ਹੈ, ਉਹ ਫੈਲੋ ਹਿਊਮਨ ਬੀਇੰਗਸ ਦੇ ਨਾਲ ਵੀ ਜਿਹੜਾ ਇੱਕ ਤਾਲੁਕ ਬਣਾਉਣ ਦੀ ਹੈ, ਉਹ ਪਲਾਂਟਸ ਨਾਲ, ਐਨੀਮਲਸ ਨਾਲ, ਸਾਰੀ ਕ੍ਰੀਏਸ਼ਨ ਦੇ ਨਾਲ ਇੱਕ ਮਿਕਤਾ ਦੀ ਹੈ। ਔਰ ਉਸ ਸਾਰੇ ਦੇ ਵਿੱਚ ਫਿਰ ਉਹ ਡਾਂਸ ਹੈ ਐਕਸਟੈਸੀ ਦਾ, ਉਹ ਜਿਹੜਾ ਬਲਿਸਫੁਲਨੈਸ ਦਾ, ਜਿਹੜਾ ਆਨੰਦ ਦਾ, ਜਿਹਦੇ 'ਚ ਤੁਸੀਂ ਫਿਰ ਸਾਰੇ ਕਾਸਮੋਸ ਨੂੰ, ਸਾਰੀ ਕਾਇਨਾਤ ਨੂੰ, ਇੱਕ ਸਾਡੀ ਧਰਤੀ ਹੈ, ਉਸ ਦੀਆਂ ਮਿਲਕੀ ਵੇਜ਼ ਨੇ, ਗਲੈਕਸੀਜ਼ ਨੇ, ਉਹਨਾਂ ਸਾਰਿਆਂ 'ਚੋਂ ਫਿਰ ਬ੍ਰਹਿਮੰਡ ਹੈ, ਕਾਸਮੋਸ ਹੈ। ਔਰ ਤੁਸੀਂ ਉਸ ਸਾਰੇ ਦੇ ਵਿੱਚ ਫਿਰ ਜਦੋਂ ਉਸ ਦਾ ਇੱਕ ਹਿੱਸਾ ਬਣਦੇ ਹੋ ਤੇ ਫਿਰ ਤੁਸੀਂ ਗਾਉਂਦੇ ਹੋ, ਗगन में थाल रव चंद दीपक बने, तारका मंडल जनक मोती, धूप मले आन लो, पवन चवरो करे, सगल बन राय फुलंत ज्योति। कैसी आरती होए। फिर तुहानू किसे थाली च दीवे पा के ਜਿਹੜਾ ਉਹ ਕਿਸੇ ਬੁੱਤ ਦੇ ਅੱਗੇ ਜਿਹੜਾ ਉਹ ਥਾਲੀ ਘੁਮਾਉਣ ਦੀ ਲੋੜ ਨਹੀਂ ਹੈ। ਫਿਰ ਤੁਹਾਨੂੰ ਕਿਸੇ ਪਾਣੀ ਦੇ ਔਰ ਕਿਸੇ ਦਰਿਆ ਨੂੰ ਪਵਿੱਤਰ ਐਲਾਨ ਕੇ ਉਸ ਦੇ ਵਿੱਚ ਡੁਬਕੀ ਲਾ ਕੇ ਮੰਨ ਲੈਣਾ ਕਿ ਤੁਹਾਡੇ ਪਾਪ ਧੁੱਪ ਗਏ ਨੇ, ਇਹ ਇਸ ਕਿਸਮ ਦਾ ਨਹੀਂ ਹੈ, ਕਿਉਂਕਿ ਤੁਸੀਂ ਫਿਰ ਹਰ ਪਲ ਉਹਦੀ ਪ੍ਰੈਜ਼ੈਂਸ ਦੇ ਵਿੱਚ ਜੀ ਰਹੇ ਹੁੰਦੇ ਹੋ। ਤੁਸੀਂ ਕਿਤੇ ਰੱਬ ਨੂੰ ਲੱਭਣ ਲਈ ਜੰਗਲਾਂ 'ਚ ਨਹੀਂ ਜਾਂਦੇ ਤੇ ਬਾਬਿਆਂ ਦੇ ਜਾ ਕੇ ਆਪਣਾ ਸਿਰ ਨਹੀਂ ਮਾਰਦੇ। ਤੁਹਾਨੂੰ ਇਹ ਸਮਝ ਆ ਜਾਂਦੀ ਹੈ, ਊਠਤ ਬੈਠਤ ਸੋਵਤ ਨਾਮ ਕਹ ਨਾਨਕ ਜਨ ਕੈ ਸਦ ਕਾਮ। ਇਹ ਹੁਣ ਜਦੋਂ ਇਹ ਜਿਹੜਾ ਸਵਾਲ ਇਸ ਨੂੰ ਪੁੱਛਿਆ ਗਿਆ ਜਿਹੜਾ ਗੁਰੌਕ AI ਨੂੰ, ਤੇ ਉਹਦਾ ਜਿਹੜਾ ਜਵਾਬ ਹੈ ਉਸ 'ਚ ਉਹਨੇ ਜੋ ਜਵਾਬ ਦਿੱਤਾ ਹੈ ਉਹਦਾ ਅੰਗਰੇਜ਼ੀ ਦੇ ਵਿੱਚ ਹੀ ਦਿੱਤਾ, ਉਹਦਾ ਪੰਜਾਬੀ ਟਰਾਂਸਲੇਸ਼ਨ ਵੀ ਹੈ। ਪਰ ਮੈਂ ਇਹ ਦੱਸਦੇ ਹਾਂ ਕਿ ਬਈ ਇਹ ਜਿਹੜਾ ਗਰੋਕ ਲਫ਼ਜ਼ ਵੀ ਹੈ ਜਿਹੜਾ ਚੁਣਿਆ ਐਲਨ ਮਸਕ ਨੇ ਆਪਣੀ ਇਸ ਆਰਟੀਫਿਸ਼ੀਅਲ ਇੰਟੈਲੀਜੈਂਸ ਲਈ, ਇਹ ਰੋਬਰਟ ਹੈਨਲੀਅਨ ਨਾਂ ਦਾ ਇੱਕ ਨਾਵਲਿਸਟ ਸੀ ਜਿਹਨੇ 1961 'ਚ ਇੱਕ ਨਾਵਲ ਲਿਖਿਆ ਜਿਹੜਾ ਸੀ ਸਟ੍ਰੇਂਜਰ ਇਨ ਸਟ੍ਰੇਂਜ ਲੈਂਡ, ਅਜਨਬੀ। ਔਰ ਯਾਨੀ ਇਹ ਹੈ ਕਿ ਜਿਸ ਦਾ ਮਤਲਬ ਲੋਕਾਂ ਨੂੰ ਹਰ ਆਲੇ ਦੁਆਲੇ 'ਚ ਜੋ ਵਾਪਰ ਰਿਹਾ ਹੈ ਉਹਨੂੰ ਸਮਝਣ ਦਾ ਸ਼ੌਕ ਪੈਦਾ ਕਰਨਾ। ਸੋ ਇਹ ਜਿਹੜਾ ਗਰੋਕ ਲਫ਼ਜ਼ ਹੈ ਇਹਦੇ 'ਚੋਂ ਆਇਆ, ਜਿਹੜਾ 1961 ਦਾ ਰੋਬਰਟ ਹੈਨਲੀਅਨ ਦਾ ਨਾਵਲ ਹੈ ਉਹਦੇ ਤੇ ਬੇਸਡ ਹੈ। ਹੁਣ ਜਦੋਂ ਇਹ ਗੁਰਕਰਨ ਸਿੰਘ ਗਿੱਲ ਨੇ ਸਵਾਲ ਪੁੱਛਿਆ ਤੇ ਜਿਹੜਾ ਜਵਾਬ ਫਿਰ ਗਰੋਕ ਨੇ ਇਹ ਦਿੱਤਾ, ਉਹਦੇ 'ਚ ਉਹਨੇ ਕਿਹਾ ਕਿ ਵੀ ਉਹਨੇ ਸਾਰੇ ਧਰਮਾਂ ਬਾਰੇ ਛੋਟਾ ਇੱਕ ਕਿਹਾ, ਪਰ ਮੈਂ ਫੋਕਸ ਸਿਰਫ ਕਰਾਂਗਾ ਵੀ ਜਦੋਂ ਉਹਨੇ ਸਿੱਖ ਧਰਮ ਨੂੰ ਇੱਕ ਆਈਡੀਅਲ ਧਰਮ ਦੇ ਤੌਰ ਦੇ ਉੱਤੇ ਮਨੁੱਖਤਾ ਲਈ ਕਿਹਾ, ਔਰ ਉਹਦੇ 'ਚ ਜਿਹੜਾ ਉਹਨੇ ਜਵਾਬ ਸੀ ਉਹਨੇ ਕਿਹਾ ਕਿ ਵੀ ਇਹ ਜਿਹੜਾ ਹੈ that is a tough hypothetical to wrestle with, since picking one religion to rule over earth implies a lot of things about power, culture and human nature that don't boil down easily। ਉਹਨੇ ਕਿਹਾ ਵੀ ਇਹ ਬੜਾ ਔਖਾ ਸਵਾਲ ਹੈ ਕਿਉਂਕਿ ਜਿਹੜਾ ਇਸ ਦੇ ਵਿੱਚ ਇਕੱਲਾ ਇੱਕ ਚੀਜ਼ ਨਹੀਂ ਜੁੜੀ ਹੋਈ, ਇਸ ਦੇ ਵਿੱਚ ਪਾਵਰ, ਸੱਭਿਆਚਾਰ, ਤਹਿਜ਼ੀਬ ਤੇ ਮਨੁੱਖੀ ਸੁਭਾਅ ਤੇ ਬਹੁਤ ਸਾਰੀਆਂ ਚੀਜ਼ਾਂ ਦਾ ਸੰਕੇਤ ਮਿਲਦਾ ਹੈ ਜੋ ਆਸਾਨੀ ਨਾਲ ਨਹੀਂ ਚੁਣਿਆ ਜਾ ਸਕਦਾ। ਪਰ ਇਹਨੇ ਜਿਹੜਾ ਗਰੋਕ ਨੇ ਕਿਹਾ ਜੇ ਮੈਨੂੰ ਚੁਣਨਾ ਪਏ ਤਾਂ ਮੈਂ ਸਿੱਖ ਧਰਮ ਵੱਲ ਝੁਕਾਂਗਾ। ਇਸ ਦਾ ਸਮਾਨਤਾ ਤੇ ਜ਼ੋਰ, ਇਕੁਆਲਿਟੀ। ਹੁਣ ਉਹ ਉਹਨੂੰ ਜਸਟੀਫਾਈ ਕਰ ਰਿਹਾ ਵੀ ਉਹ ਕਿਉਂ ਸਿੱਖ ਧਰਮ ਨੂੰ ਇੱਕ ਆਈਡੀਅਲ ਧਰਮ ਦੇ ਤੌਰ ਤੇ ਦੇਖਦਾ ਹੈ ਕਿ ਇਸ ਦੇ ਵਿੱਚ ਸਮਾਨਤਾ, ਇਕੁਆਲਿਟੀ ਤੇ ਜ਼ੋਰ ਹੈ।
ਜ਼ਾਤ ਲਿੰਗ ਜਾਂ ਪਿਛੋਕੜ ਦੀ ਪਰਵਾਹ ਕੀਤੇ ਬਿਨਾ ਹਰ ਕਿਸੇ ਨੂੰ ਇੱਕੋ ਜਿਹਾ ਦੇਖਿਆ ਜਾਂਦਾ ਹੈ। ਜਦੋਂ ਅਸੀਂ ਕਹਿੰਦੇ ਹਾਂ ਵੀ ਨੋ ਡਿਸਕ੍ਰਿਮੀਨੇਸ਼ਨ ਬੇਸਡ ਔਨ ਕਾਸਟ, ਕਲਰ, ਕਰੀਡ, ਜੈਂਡਰ, ਨੈਸ਼ਨੈਲਿਟੀ, ਕੰਟੀਨੈਂਟ, ਕੋਈ ਵੀ ਆ ਜਾਏ ਉਸ ਦੇ ਨਾਲ ਕੋਈ ਭੇਦਭਾਵ ਨਹੀਂ ਹੈ। ਹਰ ਇੱਕ ਦੇ ਲਈ ਬਰਾਬਰੀ, ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨ ਬੋ। ਇਹ ਜਿਹੜਾ ਹੈ ਜੋ ਕਿ ਇੱਕ ਵਿਸ਼ਵ ਵਿਆਪੀ ਪ੍ਰਣਾਲੀ ਲਈ ਇੱਕ ਠੋਸ ਨੀਂਹ ਵਾਂਗ ਮਹਿਸੂਸ ਹੁੰਦਾ ਹੈ, ਕਿਉਂਕਿ ਜੇ ਸਾਰੇ ਪਲੈਨਟ ਨੂੰ ਉਸ ਹਿਊਮੈਨਿਟੇਰੀਅਨਿਜ਼ਮ ਦੇ ਨੁਕਤਾ ਨਿਗਾਹ ਤੋਂ ਦੇਖਣਾ ਹੈ ਤੇ ਇਹ ਉਹ ਵੈਲਿਊਜ਼ ਨੇ, ਇਹ ਕਦਰਾਂ ਕੀਮਤਾਂ ਨੇ ਜਿਨ੍ਹਾਂ ਦੇ ਉੱਤੇ ਇੱਕ ਆਦਰਸ਼ ਸਮਾਜ ਦੀ ਨੀਂਹ ਰੱਖੀ ਜਾਂਦੀ ਹੈ। ਭਾਈਚਾਰਕ ਸੇਵਾ ਤੇ ਧਿਆਨ, ਜਿਵੇਂ ਕਿ ਲੰਗਰ ਭੋਜਨ ਸਾਰਿਆਂ ਲਈ ਖੁੱਲ੍ਹਾ ਹੈ, ਬ੍ਰਦਰਹੁੱਡ ਸਾਰਿਆਂ ਦਾ, ਔਰ ਫੂਡ ਹਰ ਇੱਕ ਦੀ ਸਰੀਰਕ ਜਿਹੜੀ ਹੈ ਉਹਨੂੰ ਲੰਗਰ ਉਹਨੇ ਇਸਤੇਮਾਲ ਕੀਤਾ ਹੈ। ਤੇ ਦੂਜਿਆਂ ਤੇ ਆਪਣੇ ਵਿਸ਼ਵਾਸਾਂ ਨੂੰ ਠੋਸਣ ਤੋਂ ਬਿਨਾਂ ਨਿਆਂ ਲਈ ਖੜੇ ਹੋ, ਰੈਜ਼ੀਲੀਅੰਸ ਉਹਨੇ ਕਿਹਾ। ਹੁਣ ਅਸੀਂ ਕਿਸੇ ਮਜ਼ਹਬ ਬਾਰੇ ਕੋਈ ਨਾ ਪੱਖੀ ਗੱਲ ਨਹੀਂ ਕਰਦੇ, ਕਿਉਂਕਿ ਇਹ ਸਾਡੇ ਗੁਰੂ ਸਾਹਿਬਾਨ ਦਾ ਹੀ ਜਿਹੜੇ ਫਰਮਾਨ ਨੇ। ਜਦੋਂ ਗੁਰੂ ਨਾਨਕ ਪਾਤਸ਼ਾਹ ਬਗਦਾਦ ਗਏ ਔਰ ਡਿਬੇਟ ਸ਼ੁਰੂ ਹੋਈ, ਗੋਸ਼ਟੀ ਜਦੋਂ ਲਫ਼ਜ਼ ਕਿਹਾ ਜਾਂਦਾ ਹੈ, ਔਰ ਵੱਡੇ ਵੱਡੇ ਇਸਲਾਮਿਕ ਸਕਾਲਰ ਜਿਹੜੇ ਨੇ ਗੁਰੂ ਸਾਹਿਬ ਦੇ ਆਲੇ ਦੁਆਲੇ ਬੈਠ ਗਏ, ਕਿਉਂਕਿ ਬਗਦਾਦ ਬਹੁਤ ਵੱਡਾ ਸੈਂਟਰ ਸੀ ਇਸਲਾਮਿਕ ਸਿਵਲਾਈਜੇਸ਼ਨ ਦਾ। ਔਰ ਉਹਦੇ 'ਚ ਉਹਨਾਂ ਨੇ ਸਵਾਲ ਪੁੱਛਿਆ ਕਿ ਦੱਸੋ, ਕਿਉਂਕਿ ਉਸ ਵੇਲੇ ਉਸ ਖਿੱਤੇ ਦੇ ਦੋ ਹੀ ਪ੍ਰਮੁੱਖ ਜਿਹੜੇ ਨੇ ਉਹ ਫੇਥ ਸਨ, ਹਿੰਦੂ ਔਰ ਮੁਸਲਮਾਨ, ਇਸਲਾਮ। ਔਰ ਜ਼ਾਹਰ ਹੈ ਉਹਨਾਂ ਦੇ ਵਿੱਚ ਟਕਰਾਅ ਵੀ ਸੀ, ਔਰ ਭਾਰਤ ਦੇ ਖਿੱਤੇ 'ਚ ਆਲਰੇਡੀ ਇਸਲਾਮ ਨੂੰ ਮੰਨਣ ਵਾਲਿਆਂ ਦਾ ਰਾਜ ਸੀ, ਬਾਦਸ਼ਾਹਤ ਉਹਨਾਂ ਦੇ ਕੋਲ ਸੀ, ਲੇਕਿਨ ਉਹਦੇ 'ਚ ਸਾਂਝ ਦੀਆਂ ਕੜੀਆਂ ਵੀ ਚੱਲ ਰਹੀਆਂ ਸੀ। ਭਗਤੀ ਮਾਰਗ ਜਿਹੜਾ ਹੈ ਉਹ ਸਾਰਿਆਂ ਨੂੰ ਇੱਕ ਪਾਸੇ ਲਿਆਂਦਾ ਸੀ, ਜਿਹੜਾ ਹਿੰਦੂ ਪਰੰਪਰਾ ਦੇ ਨਾਲ ਜੁੜਿਆ ਹੋਇਆ ਸੀ। ਇਸੇ ਲਈ ਜਿਹੜਾ ਸੂਫੀ ਇਸਲਾਮ ਹੈ, ਸੂਫੀ ਮੱਤ ਹੈ, ਉਹਨਾਂ ਦੀਆਂ ਦਰਗਾਹਾਂ, ਉਹਨਾਂ ਦੇ ਜਿਹੜੇ ਤਕੀਏ, ਔਰ ਉਹਨਾਂ ਦਾ ਜਿਹੜਾ ਅਸੀਂ ਅੱਜ ਜਦੋਂ ਸੂਫੀ ਧਰਮ ਦੇ ਨਾਲ ਰਲਾ ਕੇ ਦੇਖਦੇ ਹਾਂ ਤਾਂ ਉਹ ਸਾਂਝਾਂ ਦੀ ਗੱਲ ਸੀ। ਲੇਕਿਨ ਇਹ ਜਿਹੜੀ ਹੈ ਡਿਬੇਟ ਸਕਾਲਰਾਂ ਦੇ ਵਿੱਚ ਵੀ, ਔਰ ਬ੍ਰਾਹਮਣਾਂ ਨੇ ਤਾਂ ਆਪਣੇ ਆਪ ਨੂੰ ਪਹਿਲਾਂ ਹੀ ਸ੍ਰੇਸ਼ਟ ਬਣਾਇਆ ਹੋਇਆ ਸੀ, ਮੁਸਲਮਾਨਾਂ ਨੂੰ ਉਹਨਾਂ ਨੇ ਮਲੇਸ਼ ਬਣਾ ਕੇ ਐਲਾਨ ਕੇ ਪਾਸੇ ਕਰ ਦਿੱਤਾ ਸੀ। ਇਸੇ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਇੱਕ ਤਬਕਾ ਜਿਹੜਾ ਸ਼ਰਅ ਦੇ ਉੱਤੇ ਬੇਸਡ ਇਸਲਾਮ ਦੀ ਇੰਟਰਪ੍ਰੀਟੇਸ਼ਨ ਕਰਦਾ ਸੀ, ਉਹ ਤਾਂ ਸੂਫੀਆਂ ਨੂੰ ਵੀ ਜਿਹੜਾ ਹੈ ਉਹ ਕਾਫਰ ਹੀ ਮੰਨਦੇ ਸੀ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਗੁਰੂ ਸਾਹਿਬ ਨੂੰ ਇਹ ਪੁੱਛਿਆ ਜਾਂਦਾ ਹੈ, ਤੇ ਜਿਹੜਾ ਗੁਰੂ ਸਾਹਿਬ ਦਾ ਜਵਾਬ ਹੈ, ਸਾਡੇ ਜਦੋਂ ਅਸੀਂ ਗੁਰਬਾਣੀ ਤੋਂ ਬਾਅਦ ਦੂਸਰੀ ਜਿਹੜੀ ਪ੍ਰਵਾਨਿਤ ਸਕ੍ਰਿਪਚਰਸ ਨੇ ਜਿਨ੍ਹਾਂ ਦਾ ਕੀਰਤਨ ਕਰ ਸਕਦੇ ਹਾਂ ਜਾਂ ਜਿਨ੍ਹਾਂ ਨੂੰ ਅਸੀਂ ਕੋਟ ਕਰਦੇ ਹਾਂ, ਉਹ ਭਾਈ ਗੁਰਦਾਸ, ਭਾਈ ਨੰਦ ਲਾਲ, ਉਹਨਾਂ ਦੀਆਂ ਰਚਨਾਵਾਂ ਨੇ। ਔਰ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਵੀ ਗੁਰੂ ਸਾਹਿਬ ਨੇ ਕਿਹਾ, ਹੁਣ ਉਹਨਾਂ ਦੀ ਲਿਖਤ ਹੈ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਹੁਣ ਉਹ ਪੁੱਛਦੇ ਨੇ ਕਿ ਦੱਸੋ ਤੁਹਾਡੀਆਂ ਨਜ਼ਰਾਂ ਦੇ ਵਿੱਚ ਹਿੰਦੂ ਧਰਮ ਵੱਡਾ ਹੈ ਕਿ ਇਸਲਾਮ ਵੱਡਾ ਹੈ? ਤੇ ਬਾਬਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਹਾਜੀਓ, ਕਿਉਂਕਿ ਬਹੁਤ ਸਾਰੇ ਹਾਜੀ ਮੱਕੇ ਤੋਂ ਹੱਜ ਕਰਕੇ ਕੁਝ ਜਾ ਰਹੇ ਸੀ, ਕੁਝ ਮੁੜੇ ਹੋਏ ਸੀ, ਬਗਦਾਦ ਦੇ ਵਿੱਚ ਠਹਿਰਾਵ ਸੀ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਅਲਟੀਮੇਟ ਰੱਬ ਦੀ ਦਰਗਾਹ 'ਚ, ਅੱਲਾ ਦੀ ਦਰਗਾਹ ਦੇ ਵਿੱਚ ਫੈਸਲਾ ਹੋਣਾ ਹੈ, ਉਹ ਅਮਲਾਂ ਨਾਲ ਹੋਣਾ, ਐਕਸ਼ਨਸ। ਤੁਸੀਂ ਜੀਵਨ ਦੇ ਵਿੱਚ ਕਰਦੇ ਕੀ ਹੋ, ਤੁਹਾਡੇ ਤੇ ਲੇਬਲ ਕੀ ਲੱਗਾ ਹੋਇਆ ਹੈ, ਇਹ ਅਹਿਮੀਅਤ ਨਹੀਂ ਰੱਖਦਾ, ਤੁਹਾਡੇ ਅਮਲ ਨੇ। ਔਰ ਸ਼ਾਇਦ ਜਦੋਂ ਅਸੀਂ ਅਲਾਮਾ ਇਕਬਾਲ ਨੂੰ ਕੋਟ ਕਰਦੇ ਹਾਂ ਕਿ ਜਿਹੜਾ ਇੱਕ ਸੂਫੀ ਫਕੀਰ ਹੈ, ਰੂਮੀ ਤੋਂ ਪ੍ਰਭਾਵਿਤ, ਔਰ ਹਜ਼ਰਤ ਸਾਹਿਬ ਨੂੰ ਅੰਤਾਂ ਦੀ ਮੁਹੱਬਤ ਕਰਨ ਵਾਲਾ, ਜਦੋਂ ਅਲਾਮਾ ਇਕਬਾਲ ਕਹਿੰਦੇ ਨੇ ਅਮਲ ਸੇ ਜ਼ਿੰਦਗੀ ਬਣਤੀ ਹੈ, जन्नत भी जहन्नम भी, ये खाकी अपनी फितरत से ना ਨੂਰੀ ਹੈ ਨਾ ਨਾਰੀ ਹੈ। ਨਾਰ ਅੱਗ ਨੂੰ ਕਹਿੰਦੇ ਨੇ, ਨੂਰ ਜਦੋਂ ਅਸੀਂ ਕਹਿੰਦੇ ਹਾਂ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਹੁਣ ਇਸਲਾਮ ਦੀ ਜਿਸਟ ਅਲਾਮਾ ਇਕਬਾਲ ਦਾ ਇਹ ਸ਼ੇਅਰ ਹੈ ਕਿ ਭਾਈ ਇਹ ਅਮਲ ਦੇ ਨਾਲ ਜ਼ਿੰਦਗੀ ਬਣਨੀ ਹੈ, ਜਿਹਨੂੰ ਜੰਨਤ ਮਿਲਣੀ ਹੈ ਜਾਂ ਜਹੰਨਮ ਮਿਲਣਾ ਹੈ, ਇਹ ਠੱਪੇ ਲੱਗਣ ਨਾਲ ਨਹੀਂ ਹੈ, ਤੁਹਾਡੇ ਅਮਲਾਂ ਦੇ ਉੱਤੇ ਡਿਪੈਂਡ ਕਰਦਾ। ਔਰ ਤੁਸੀਂ ਨੂਰ ਦਾ ਹਿੱਸਾ ਬਣਨਾ ਕਿ ਵਕਾਰਾਂ ਦੀ ਅੱਗ ਦੇ ਵਿੱਚ ਸੜਨਾ, ਇਹ ਤੁਸੀਂ ਡਿਸਾਈਡ ਕਰਨਾ। ਔਰ ਇਹੀ ਫਲਸਫਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਆ ਦਿੱਤਾ
ਜਦੋਂ 10ਵੇਂ ਪਾਤਸ਼ਾਹ ਬਹਾਦਰ ਸ਼ਾਹ ਦੇ ਨਾਲ ਇੱਕ ਬੈਠਕ 'ਚ ਨੇ, ਔਰ ਇੱਕ ਜਿਹੜਾ ਉਸ ਵੇਲੇ ਵੀ ਜਿਵੇਂ ਅੱਜ ਵੀ ਇਸ ਕਿਸਮ ਦੇ ਜਿਨ੍ਹਾਂ ਦੇ ਲਈ ਲਫ਼ਜ਼ ਕੋਈ ਫੈਨੇਟਿਕ ਕਹਿੰਦਾ ਹੈ, ਕੋਈ ਜਿਹੜਾ ਕੱਟੜ ਕਹਿੰਦਾ, ਕੋਈ ਹੋਰ ਲਫ਼ਜ਼ ਹੁੰਦਾ ਕਿਆ ਵਰਤਿਆ ਜਾ ਸਕਦਾ, ਤੇ ਉਹਦੇ 'ਚ ਉਹ ਸਾਹਮਣੇ ਇਹ ਕਰਨ ਦੇ ਲਈ ਜਿਹੜੇ ਘਬਰਾ ਰਹੇ ਸੀ ਵੀ 10ਵੇਂ ਪਾਤਸ਼ਾਹ ਦੇ ਨਾਲ ਬਹਾਦਰ ਸ਼ਾਹ ਦੀ ਜਿਹੜੀ ਨੇੜਤਾ ਉਹ ਵੱਧ ਰਹੀ ਹੈ ਔਰੰਗਜ਼ੇਬ ਦੇ ਬੇਟੇ ਦੀ, ਬਹਾਦਰ ਸ਼ਾਹ ਦੀ, ਤੇ ਉਹ ਸਵਾਲ ਪੁੱਛਦਾ ਉਸ ਦਰਬਾਰ ਦੇ ਵਿੱਚ ਹੀ ਕਿ ਮਜ਼ਹਬ ਹਿੰਦੂ ਖੂਬ ਕਿ ਮੁਸਲਮਾਨ ਖੂਬ, ਤੇ ਗੁਰੂ ਸਾਹਿਬ ਦਾ ਜਵਾਬ ਸੀ ਹਿੰਦੂ ਕੋ ਹਿੰਦੂ ਖੂਬ, ਮੁਸਲਮਾਨ ਕੋ ਮੁਸਲਮਾਨ ਖੂਬ। ਹੁਣ ਇਹ ਹੈ ਟਰੂਥ ਦੀ ਗੱਲ। ਜਦੋਂ ਅਸੀਂ ਬਾਣੀ ਦਾ ਆਧਾਰ ਦੇਖਦੇ ਹਾਂ ਤੇ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਬੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਹੁਣ ਵੇਦ ਰਿਗ ਸ਼ਾਮ ਯਜੁਰ ਅਥਰਵ ਇਹ ਹਿੰਦੂ ਥਾਟ ਦਾ ਬੇਸਿਕ ਫਲਸਫਾ ਹੈ। ਵੱਖਰੀ ਕਹਾਣੀ ਹੈ ਕਿ ਅੱਜ ਜਿਹੜਾ ਹਿੰਦੂ ਧਰਮ ਇਨ ਪ੍ਰੈਕਟਿਸ ਹੈ ਉਹ ਪੁਰਾਣਾਂ ਦੇ ਉੱਤੇ ਆਧਾਰਿਤ ਹੈ, ਜਿਹੜਾ ਬਹੁਤ ਸਾਰੀਆਂ ਕਹਾਣੀਆਂ ਦੇ ਉੱਤੇ ਹੈ। ਪਰ ਕਤੇਬ ਇਸਲਾਮ ਦੇ ਕੱਲਾ ਕੁਰਾਨ ਮਜੀਦ ਤੱਕ ਨਹੀਂ ਹੈ, ਕਤੇਬ ਚਾਰੋਂ ਹੀ ਜਿਹੜੀਆਂ ਨੇ ਜ਼ੋਰੇਬ, ਓਲਡ ਟੈਸਟਾਮੈਂਟ, ਕੁਰਾਨ, ਕੁਰਾਨ ਮਜੀਦ ਔਰ ਬਾਈਬਲ, ਇਹ ਚਾਰੋਂ ਹੀ ਜਿਹੜੇ ਨੇ। ਔਰ ਇਸ ਨੂੰ ਹੀ ਭਾਈ ਗੁਰਦਾਸ ਜੀ ਨੇ ਜਦੋਂ ਇਹ ਯਾਦ ਦਹਾਨੀ ਕਰਵਾਈ ਸੀ ਕਿ ਬੇਦ ਕਤੇਬ ਭੁਲਾਏ ਕੇ ਮੋਏ ਲਾਲਚ ਦੁਨੀ ਸ਼ੈਤਾਣੇ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ ਸਿਰੋਂ ਨਾ ਮਿੱਟੇ ਆਵਣ ਜਾਣੇ। ਕਿ ਜਿਹੜੀ ਵੇਦਾਂ ਮੈਂ ਨਾਮ ਉਤਮ ਸੋ ਸੁਣਿਆ ਨਾਹੀ ਫਿਰੈ ਜੋ ਬੇਤਾਲੇ, ਕਿ ਜਿਹੜੀ ਟਰੂਥ ਇਨਹੈਰੈਂਟ ਸੀ ਸਕ੍ਰਿਪਚਰਸ ਦੇ ਵਿੱਚ, ਮੈਸੇਂਜਰਸ ਦੇ ਵਿੱਚ, ਪੈਗਾਮ ਦੇ ਵਿੱਚ, ਜਦੋਂ ਅਸੀਂ ਮੁਹੰਮਦ ਸਾਹਿਬ ਨੂੰ ਪੈਗੰਬਰ ਕਹਿੰਦੇ ਹਾਂ ਤੇ ਪੈਗੰਬਰ ਪੈਗਾਮ ਤੋਂ ਆਇਆ, ਜਿਹੜਾ ਪੈਗਾਮ ਲੈ ਕੇ ਆਇਆ, ਮੈਸੇਜ, ਮੈਸੇਂਜਰ। ਹੁਣ ਇਸੇ ਤਰ੍ਹਾਂ ਜੂਡੀਇਜ਼ਮ ਦੇ ਵਿੱਚ ਔਰ ਕੁੱਲ ਕੁਰਾਨ ਦੇ ਵਿੱਚ 1,24,000 ਦੇ ਕਰੀਬ ਪੈਗੰਬਰਾਂ ਦੀ ਗੱਲ ਹੈ, ਅਵਤਾਰਾਂ ਦੀ ਗੱਲ ਹੈ, ਮੋਜ਼ੇਸ ਔਰ ਜਿਹੜੇ ਦਾਊਦ ਔਰ ਅਬਰਾਹਮ, ਉਹਨਾਂ ਦੇ ਸਭ ਤੋਂ ਐਨਸੈਸਟਰ। ਹੁਣ ਬੇਦ ਕਤੇਬ ਭੁਲਾਏ ਕੇ ਮੋਏ ਲਾਲਚ, ਕਿ ਜਿਨ੍ਹਾਂ ਨੇ ਇੰਟਰਪ੍ਰੇਟ ਕਰਨਾ ਸੀ, ਜੀਵਨ ਜਿਉਣਾ ਸੀ ਕਿਸੇ ਡਿਸਿਪਲਿਨ ਦੇ ਥੱਲੇ, ਉਹ ਵੇਦਾਂ ਦਾ ਹੈ ਜਾਂ ਕਤੇਬਾਂ ਦਾ, ਉਹ ਤਾਂ ਲਾਲਚ ਫਸ ਗਏ ਤੇ ਉਹਨੂੰ ਆਧਾਰ ਬਣਾ ਕੇ ਦੁਨੀਆ ਨੂੰ ਲੁੱਟਦੇ ਨੇ। ਸੱਚ ਕਿਨਾਰੇ ਰਹਿ ਗਿਆ। ਸੱਚ ਜਿਹੜਾ ਹੈ ਉਹ ਕੈਜੂਅਲਟੀ ਬਣ ਗਿਆ। ਬਿਲਕੁਲ। ਖੈ ਮਰਦੇ ਬਾਹਮਣ ਮੌਲਾਣੇ ਆਪਸ 'ਚ ਫਸੇ ਹੋਏ ਨੇ, ਸਿਰੋਂ ਨਾ ਮਿੱਟੇ ਆਵਣ ਜਾਣੇ। ਉਹ ਤਾਂ ਹੁਣ ਇਹੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਸੱਚੋਂ ਉਰੇ ਸਭ ਕੋ ਉੱਪਰ ਸੱਚ ਅਚਾਰ, ਕਿ ਟਰੂਥ ਬਹੁਤ ਵੱਡੀ ਗੱਲ ਹੈ, ਡਿਬੇਟ ਕਰੀ ਜਾਓ ਕੌਣ ਟਰੂਥ, ਪਰ ਜਦੋਂ ਤੱਕ ਉਹ ਟਰੂਥ ਤੁਹਾਡੇ ਵਿਹਾਰਕ ਜੀਵਨ ਦੇ ਵਿੱਚ ਅਪਲਾਈਡ ਟਰੂਥ ਨਹੀਂ ਹੈ, ਜਦੋਂ ਤੁਹਾਡੇ ਸਾਹਮਣੇ ਟੈਂਪਟੇਸ਼ਨਸ ਨੇ, ਤੁਹਾਡੇ ਸਾਹਮਣੇ ਬਿਮਾਰੀ ਹੈ, ਘਰ ਦੀ ਗਰੀਬੀ ਹੈ, ਕੋਈ ਹੋਰ ਕ੍ਰਾਈਸਿਸ 'ਚੋਂ ਤੁਸੀਂ ਗੁਜ਼ਰ ਰਹੇ ਹੋ, ਉਦੋਂ ਤੁਹਾਡਾ ਫੇਥ, ਤੁਹਾਡੀ ਡਿਵਿਨਿਟੀ, ਤੁਹਾਡਾ ਰੱਬ ਤੇ ਯਕੀਨ ਰਹਿੰਦਾ ਕਿ ਨਹੀਂ, ਜਾਂ ਤੁਸੀਂ ਬੇਈਮਾਨ ਹੋ ਜਾਂਦੇ ਹੋ। ਈਮਾਨ ਔਰ ਬੇਈਮਾਨ ਦੇ ਵਿੱਚ ਇੱਕ ਬੇ ਹੀ ਹੈ ਜਿਹੜਾ ਵਾਧੂ ਲੱਗਦਾ ਹੈ ਤੇ ਉਹ ਈਮਾਨ ਨੂੰ ਡੁਲਾ ਕੇ ਥੱਲੇ ਸੁੱਟ ਦਿੰਦਾ। ਇਹੀ ਅਸੀਂ ਜਦੋਂ ਪਰਖ ਦੀ ਗੱਲ ਕਰਦੇ ਹਾਂ। ਹੁਣ ਇਹਦੇ 'ਚ ਜਿਹੜਾ ਥਾਟ ਬਿਲਕੁਲ ਠੀਕ ਪਕੜਿਆ ਵੀ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਇਹ ਇੱਕ ਵਿਸ਼ਵ ਵਿਆਪੀ ਪ੍ਰਣਾਲੀ ਹੈ, ਯੂਨੀਵਰਸਲ ਗਲੋਬਲ ਉਸ ਦੀ ਪਹੁੰਚ ਹੈ ਔਰ ਉਸ ਦੇ ਲਈ ਹਰ ਇੱਕ ਦਾ ਧਿਆਨ ਫੂਡ ਲੰਗਰ ਹੈ, ਪਰ ਆਪਣੇ ਵਿਸ਼ਵਾਸਾਂ ਨੂੰ ਦੂਜੇ ਤੇ ਨਾ ਠੋਸਣਾ। ਹੁਣ ਉਹਦੇ 'ਚ ਜਿਹੜੇ ਧਰਮਾਂ ਦੇ ਵਿੱਚ ਕਨਵਰਸ਼ਨ ਦੀ ਗੱਲ ਹੈ ਕਿ ਭਾਈ ਤੁਸੀਂ ਅਗਲੀ ਦੁਨੀਆ ਦਿਖਾਉਂਦੇ ਹੋ ਕਿ ਬਈ ਇਹ ਜੇ ਤੁਸੀਂ ਇਹਦੇ 'ਚ ਨਾ ਆਓਗੇ, ਇਹ ਲੇਬਲ ਤੁਹਾਡੇ ਤੇ ਨਹੀਂ ਲੱਗਾ ਤੇ ਦਰਵਾਜ਼ਾ ਨਹੀਂ ਖੁੱਲੇਗਾ, ਜਾਂ ਹੈਵਨ 'ਚ ਨਹੀਂ ਜਾਏਗਾ, ਜਾਂ ਕਿੰਗਡਮ ਆਫ ਹੈਵਨ ਨਹੀਂ ਹੋਏਗਾ। ਇਹ ਸਾਰੇ ਆਪਣੇ ਆਪਣੇ ਲੱਗੇ ਹੋਏ ਨੇ। ਪਰ ਅਸੀਂ ਸਿੱਖ ਧਰਮ ਦੇ ਜਦੋਂ ਨੁਕਤਾ ਨਿਗਾਹ ਤੋਂ ਗੱਲ ਕਰਦੇ ਹਾਂ, ਆਪਣੀ ਚੋਇਸ ਨਾਲ ਕੋਈ ਆ ਜਾਂਦਾ ਹੈ, ਵੱਖਰੀ ਕਹਾਣੀ ਹੈ, ਲੇਕਿਨ ਠੋਸਣ ਦੀ ਗੱਲ ਨਹੀਂ ਹੈ। ਇਹ ਵੀ ਜਿਹੜਾ ਇੱਕ ਕਿ ਜਿੱਥੇ ਤੁਹਾਨੂੰ ਆਪੋ ਆਪਣਾ ਰਾਹ ਜਿੱਦੇ ਤੇ ਵੀ ਕੋਈ ਚੱਲਦਾ ਹੈ, ਔਰ ਫਿਰ ਨਿਆਂ ਲਈ ਖੜੇ ਹੋਣ ਦਾ ਵਿਚਾਰ, ਟੂ ਸਟੈਂਡਿੰਗ ਫॉर ਦਾ ਵੈਲਿਊਜ਼ ਆਫ ਟਰੂਥ ਐਂਡ ਜਸਟਿਸ। ਔਰ ਇਹ ਖਾਲਸਾ ਪੰਥ ਦਾ 3 ਸਦੀਆਂ ਦਾ ਜਿਹੜਾ ਇਤਿਹਾਸ, ਔਰ ਇਹੀ ਕਾਰਨ ਹੈ ਬੇਸ਼ੱਕ ਹੁਣ ਇਹਨੇ ਗਰੋ ਕੇ ਆਈ ਨੇ ਤਾਂ ਹੁਣ ਕਿਹਾ ਅਰਨੋਲਡ ਟੋਇਨਬੀ ਬਹੁਤ ਵੱਡੇ ਸਕਾਲਰ ਹੋਏ, ਬੜੇ ਪ੍ਰੈਕਟਿਸਿੰਗ ਕ੍ਰਿਸਚੀਅਨ ਸੀ, ਉਹਨਾਂ ਦੀ ਐਨਸਾਈਕਲੋਪੀਡੀਆ ਆਫ ਵਰਲਡ ਰਿਲੀਜਨਸ ਉਹਨੇ ਅਰਨੋਲਡ ਟੋਇਨਬੀ ਨੇ ਲਿਖਿਆ। ਤੇ ਜੇ ਮੈਂ ਗਲਤ ਨਾ ਹੋਵਾਂ ਕਿ ਉਹ ਸਰ ਕਪੂਰ ਸਿੰਘ 20ਵੀਂ ਸਦੀ ਦੇ ਜਿਹੜੇ ਮਹਾਨ ਸਿੱਖ ਫਿਲਾਸਫਰ ਹੋਏ ਨੇ, ਉਹਨਾਂ ਦੇ ਨਾਲ ਵੀ ਉਹਨਾਂ ਦੀ ਮੁਲਾਕਾਤ ਹੋਈ
ਔਰ ਉਹਨੇ ਅਰਨੋਲਡ ਟੋਇਨਬੀ ਨੇ ਵਰਲਡ ਰਿਲੀਜਨਸ ਦੇ ਉੱਤੇ ਲਿਖਦਿਆਂ ਜਦੋਂ ਸਿੱਖ ਧਰਮ ਦੀ ਗੱਲ ਕੀਤੀ ਤੇ ਦੋ ਗੱਲਾਂ ਉਹਦੀਆਂ ਬੜੀਆਂ ਪ੍ਰੋਮੀਨੈਂਟ ਨੇ ਜਦੋਂ ਜਿਹੜੀਆਂ ਇਸ ਥਾਟ ਦੇ ਨਾਲ ਹੀ ਕੰਸਿਸਟੈਂਟ ਨੇ। ਉਹਦੇ 'ਚ ਉਹਨੇ ਕਿਹਾ ਕਿ ਵੀ ਜਿਸ ਪਾਸੇ ਵੱਲ ਦੁਨੀਆ ਜਾ ਰਹੀ ਹੈ, ਜਿਸ ਕਿਸਮ ਦੀ ਇੱਕ ਨਾਸਤਿਕਤਾ ਦਾ ਦੌਰਾ ਵੀ ਹੈ, ਟਕਰਾਅ ਦਾ ਵੀ ਹੈ, ਗਰੀਡ ਦਾ ਵੀ ਹੈ, ਦੂਜੇ ਦਾ ਵੀ ਹੈ, ਬਿਲਕੁਲ ਇਸ ਸਾਰੇ ਤੋਂ ਬਾਅਦ ਇਹ ਜਿਹੜਾ ਸਾਰਾ ਦੌਰ ਜਦੋਂ ਮੁੱਕੇਗਾ ਔਰ ਇਨਸਾਨੀ ਤਹਿਜ਼ੀਬ ਦੇ ਵਿੱਚ ਮਜ਼ਹਬ ਨੂੰ ਲੈ ਕੇ ਕੋਈ ਠੋਸ ਡਾਇਲੋਗ ਇਨਸਾਨੀ ਸੁਸਾਇਟੀ ਦਾ ਹੋਏਗਾ ਤੇ ਉਦੋਂ ਸਿੱਖ ਧਰਮ ਦੀ ਸਕ੍ਰਿਪਚਰ ਗੁਰੂ ਗ੍ਰੰਥ ਸਾਹਿਬ ਉਸ ਦੇ ਕੋਲ ਇਨਸਾਨੀਅਤ ਨੂੰ ਦੇਣ ਲਈ ਬਹੁਤ ਕੁਝ ਹੋਏਗਾ। ਤੇ ਦੂਸਰੀ ਗੱਲ ਉਹਨੇ ਕਹੀ ਕਿ ਵੀ ਇਹ ਜਿਹੜਾ ਦੁਨੀਆ 'ਚ ਰੈਵੋਲੂਸ਼ਨ ਦੀ ਗੱਲ ਕਰਦੇ ਆ 1917 ਦੇ ਰਸ਼ੀਅਨ ਇਨਕਲਾਬ ਨੂੰ ਕਿਹਾ ਜਾਂਦਾ ਹੈ ਕਿ ਜੀ ਇਹ ਕਿਰਤੀ ਕਿਸਾਨਾਂ ਦੂਜਿਆਂ ਦੇ ਹੱਕਾਂ ਲਈ, ਉਹਨੇ ਕਿਹਾ ਵੀ ਇਹ ਤਾਂ ਬਹੁਤ ਬਾਅਦ 'ਚ ਹੋਇਆ। ਇਹਦਾ ਜਿਹੜਾ ਪ੍ਰੋਟੋਟਾਈਪ ਹੈ ਉਹ 1699 'ਚ ਹੋਇਆ, ਜਿਹੜਾ ਖਾਲਸਾ ਰੂਪ 'ਚ ਹੈ, ਜਿਹਦੇ 'ਚ ਕਿ ਨਿਮਾਣਿਆਂ ਨਿਤਾਣਿਆਂ ਦੇ ਹੱਕਾਂ ਦੀ ਔਰ ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਭਖਿਆ ਜਿਹੜਾ ਮੈਸੇਜ ਹੈ ਛੇਵੇਂ ਪਾਤਸ਼ਾਹ ਦਾ, ਔਰ ਉਹ ਜਿਹੜਾ ਸਿਵਲਾਈਜੇਸ਼ਨਲ ਬੇਸ ਹੈ ਜਸਟਿਸ ਤੇ ਔਰ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਜਿਹੜਾ ਕਿਰਤੀਆਂ ਕਾਮਿਆਂ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਸੀ। ਖਾਲਸਾ ਮਾਡਲ ਜਿਹੜਾ ਸੀ ਪ੍ਰੋਟੋਟਾਈਪ ਹੈ 1917 ਦੇ ਥਾਟ ਦਾ। ਸੋ ਇਹ ਉਹਦਾ ਅਰਨੋਲਡ ਟੋਇਨਬੀ ਦਾ ਥਾਟ ਹੈ ਔਰ ਇਸ 'ਚ ਅਖੀਰ 'ਚ ਉਹਨੇ ਕਿਹਾ ਕਿ ਭਾਈ ਇਹ ਆਪਣੇ ਵਿਸ਼ਵਾਸਾਂ ਨੂੰ ਦੂਜਿਆਂ ਤੇ ਠੋਸਣ ਤੋਂ ਬਿਨਾਂ ਨਿਆਂ ਲਈ ਖੜੇ ਹੋਣ ਦਾ ਵਿਚਾਰ ਵਿਹਾਰਕ ਜਾਪਦਾ ਹੈ ਕਿ ਇਹ ਇੱਕ ਪ੍ਰੈਕਟੀਕਲ ਥਾਟ ਹੈ। ਔਰ ਇਹ ਜਿਹੜਾ ਇਸ ਤੋਂ ਇਲਾਵਾ ਵਿਸਥਾਰਵਾਦੀ ਹੋਣ ਤੋਂ ਬਿਨਾਂ ਲਚਕੀਲੇਪਨ ਦਾ ਇਹਨਾਂ ਦਾ ਇਤਿਹਾਸ ਵੀ ਦਿਲਚਸਪ ਹੈ ਕਿ ਬਈ ਇਹ ਸਿੱਖਾਂ ਦੇ ਵਿੱਚ ਦਾ ਫੋਕਸ ਔਨ ਕਮਿਊਨਿਟੀ ਸਰਵਿਸ ਲਾਈਕ ਦਾ ਲੰਗਰ ਮੀਲਸ ਓਪਨ ਟੂ ਆਲ and the idea of standing up for justice without forcing beliefs on others seems practical and less prone to domination vibes some other setups might carry. Plus, their history of resilience without being expansionist is intriguing. ਕਿ ਵੀ ਇਹ ਹੈ, ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਸਾਨੂੰ ਇਸ ਗੱਲ ਦਾ ਫਖਰ ਹੋਣਾ ਚਾਹੀਦਾ ਹੈ, ਪਰ ਇਸ ਗੱਲ ਦੇ ਲਈ ਸਾਨੂੰ ਸ਼ਰਮ ਵੀ ਆਉਣੀ ਚਾਹੀਦੀ ਹੈ ਕਿ ਇਸ ਕਿਸਮ ਦਾ ਸਾਡਾ ਫੇਥ ਜਿਹੜਾ ਸਭ ਨੂੰ ਗਲ ਨਾਲ ਲਾਉਂਦਾ ਹੈ, ਅੱਜ ਸਾਡੀ ਧਰਤੀ ਪੰਜਾਬ ਦੇ ਵਿੱਚ ਜੇ ਦੂਸਰੇ ਕੋਈ ਈਸਾਈ ਆ ਗਿਆ, ਕੋਈ ਹਿੰਦੂਤਵੀ ਆ ਗਿਆ, ਉਹ ਧਨ ਦੇ ਜ਼ੋਰ ਨਾਲ ਹੀਲਿੰਗ ਦੇ ਨਾਂ ਥੱਲੇ ਸਰਕਾਰੀ ਤੰਤਰ ਦੇ ਨਾਲ ਔਰ ਦੂਜੇ ਔਰ ਸਾਡਾ ਇੱਕ ਵੱਡਾ ਤਬਕਾ ਕੋਈ ਜਾ ਕੇ ਕੁੰਭ ਦੇ ਵਿੱਚ ਨਹਾ ਰਿਹਾ ਹੋਏ, ਕੋਈ ਜਿਹੜਾ ਸਨਾਤਨੀ ਜਿਹੜਾ ਹੈ ਉਹ ਨਾਂ ਦੇ ਥੱਲੇ ਆ, ਕੋਈ ਭੰਗ ਘੋਟਣ ਤੇ ਲੱਗਾ ਹੋਇਆ, ਕੋਈ ਬਾਬਿਆਂ ਦੇ ਜਾ ਕੇ ਜਿਹੜਾ ਉਹਨਾਂ 'ਚੋਂ ਲੱਭਦਾ ਵੀ ਉਹ ਸਾਨੂੰ ਜਿਹੜਾ ਹੈ ਉਹ ਸੁਖਮਣੀ ਸਾਹਿਬ ਦੀਆਂ ਪੁੜੀਆਂ ਬਣੀਆਂ ਬਣਾਈਆਂ ਦੇ ਦੇਣ, ਅਸੀਂ ਫੱਕਾ ਮਾਰੀਏ ਤੇ ਸਾਰਾ ਜਿਹੜੀ ਹੈ ਉਹ ਸੁੱਖਾਂ ਦੀ ਮਣੀ ਸਾਡੇ ਅੰਦਰ ਹੀ ਆ ਜਾਏ। ਇਹ ਸਾਨੂੰ ਸ਼ਰਮ ਦੀ ਗੱਲ ਹੈ ਕਿ ਭਾਈ ਇੱਕ ਪਾਸੇ ਜਿਹੜੇ ਬੇਸਿਕ ਪ੍ਰਿੰਸੀਪਲਸ ਦੁਨੀਆ ਭਰ ਦੇ ਵਿੱਚ ਰੈਕਗਨਾਈਜ਼ਡ ਨੇ, ਉਹਨਾਂ ਤੋਂ ਜੇ ਗੁਰੂ ਨਾਨਕ ਦੀ ਉਮਤ ਖੁਦ ਹੀ ਘਰ ਤੁਹਾਡਾ ਭਰਿਆ ਪਖੂਨਾ ਹੈ, ਭਰਿਆ ਭਰਾਇਆ ਘਰ ਹੈ, ਤੇ ਤੁਸੀਂ ਬਾਹਰ ਟੱਕਰਾਂ ਮਾਰ ਰਹੇ ਹੋ, ਫਿਰ ਇਸ ਤੋਂ ਵੱਡੀ ਸ਼ਰਮ ਦੀ ਵੀ ਕੋਈ ਗੱਲ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨਾਲ ਬ੍ਰੇਕ ਔਰ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੀ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਸੁਪਤੇ ਤੇ 36-01 37 ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਅਥਲੇ ਨੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।